ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦੇ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਤੇ ਮਡੇਰਾ 'ਚ ਇਹਨਾਂ ਦੀਆਂ 2 ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸੋਹਤਾ ਨੰਬਰ 209-277-0113 2092770113। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੱਜ ਲੋਇਆ ਦੀ ਮੌਤ ਦੀ ਪੜਤਾਲ ਦੀ ਮੰਗ ਵਾਲੀ ਪਟੀਸ਼ਨ ਖਾਰਜ ਹੋਈ। ਕਾਫੀ ਲੰਮੇ ਸਮੇਂ ਤੋਂ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ 'ਚ ਪਈ ਸੀਗੀ। ਤੁਹਾਨੂੰ ਚੇਤੇ ਹੋਣਾ ਕਿ ਇਸੇ ਪਟੀਸ਼ਨ ਤੋਂ ਬਾਅਦ ਇੱਕ ਸੁਪਰੀਮ ਕੋਰਟ ਦਾ ਰਫੜ ਜਿਹੜਾ ਉਹ ਪ੍ਰੈਸ ਕਾਨਫਰੰਸ ਤੱਕ ਆ ਗਿਆ ਸੀਗਾ ਜੀ। ਉਹ ਸਿਰਫ ਇਸੇ ਪਟੀਸ਼ਨ ਕਰਕੇ ਹੀ ਬਾਹਰ ਆਇਆ ਸੀਗਾ, ਕਿਉਂਕਿ ਇਸ ਪਟੀਸ਼ਨ ਨੂੰ ਇੱਕ ਖਾਸ ਬੈਂਚ ਕੋਲ ਭੇਜਣ ਦਾ ਦੋਸ਼ ਲੱਗਾ ਸੀ, ਔਰ ਖਾਸ ਜਿਹੜੀ ਬੈਂਚ ਸੀਗੀ ਉਹਦੀ ਨੁਮਾਇੰਦਗੀ ਕਰਦੇ ਪਏ ਸਨ ਚੀਫ ਜਸਟਿਸ ਖੁਦ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਤੈਅ ਹੋਣਾ ਸੀਗਾ ਕਿ ਕੀ ਜੱਜ ਲੋਇਆ ਦੀ ਮੌਤ ਦੀ ਦੁਬਾਰਾ ਪੜਤਾਲ ਕਰਵਾਈ ਜਾਵੇ ਜਾਂ ਨਾ। ਇੱਥੇ ਸਿਰਫ ਇੱਕ ਫੈਸਲਾ ਦੇਣਾ ਸੀ ਸੁਪਰੀਮ ਕੋਰਟ ਨੇ ਕਿ ਇਹਦੇ ਲਈ ਕੋਈ ਵਿਸ਼ੇਸ਼ ਜਾਂਚ ਪੜਤਾਲੀਆ ਟੀਮ ਬਣਾਈ ਜਾਵੇ ਜਾਂ ਨਾ ਜੀ। ਤਾਂ ਇਹਨਾਂ ਨੇ ਅੱਜ ਇਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਔਰ ਇਹ ਕਹਿ ਕੇ ਖਾਰਜ ਕੀਤੀ ਆ ਕਿ ਦੇਖੋ ਇਹ ਪਟੀਸ਼ਨਾਂ ਜਿਹੜੀਆਂ ਮਤਲਬ ਕਿ ਜੱਜ ਲੋਇਆ ਦੀ ਮੌਤ ਨਾਲ ਜੁੜੀਆਂ ਜਿਹੜੀਆਂ ਪਟੀਸ਼ਨਾਂ, ਕਿਉਂਕਿ ਇਹ ਕਲੱਬ ਹੋਈਆਂ ਸਨ। ਕਲੱਬ ਤੋਂ ਭਾਵ ਇਹ ਆ ਕਿ ਕਿਸੇ ਮਾਮਲੇ ਦੇ ਵਿੱਚ ਕੋਈ ਇੱਕ ਤੋਂ ਵੱਧ ਪਟੀਸ਼ਨਾਂ ਹੋਣ ਤਾਂ ਫਿਰ ਉਹਨਾਂ ਨੂੰ ਇਕੱਠਿਆਂ ਕਰ ਦਿੱਤਾ ਜਾਂਦਾ, ਕਲੱਬ ਕਰ ਦਿੱਤਾ ਜਾਂਦਾ। ਤਾਂ ਇਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਪਟੀਸ਼ਨਾਂ ਨੇ ਉਹ ਸਾਰੀਆਂ ਰਾਜਨੀਤੀ ਤੋਂ ਪ੍ਰੇਰਿਤ ਆ, ਔਰ ਬੰਬੇ ਹਾਈ ਕੋਰਟ ਦੇ ਜਿਹੜੇ ਜੱਜ ਲੋਇਆ ਦੇ ਨਾਲ ਸਨ ਉਹਨਾਂ ਦੇ ਬਿਆਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਔਰ ਇਹ ਮੌਤ ਕੁਦਰਤੀ ਮੌਤ ਹੈ। ਸੋ ਲਿਹਾਜ਼ਾ ਇਸ ਸਾਰੀਆਂ ਪਟੀਸ਼ਨਾਂ ਦਾ ਫੈਸਲਾ ਨਿਪਟਾਰਾ ਇਸ ਰੂਪ 'ਚ ਕੀਤਾ ਜਾਂਦਾ ਕਿ ਇਹਨਾਂ ਨੂੰ ਖਾਰਜ ਸਮਝਿਆ ਜਾਵੇ। ਇਹ ਫੈਸਲਾ ਹੋ ਗਿਆ, ਪਰ ਇਸ ਫੈਸਲੇ ਤੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਬੜੀ ਨਾਖੁਸ਼ੀ ਜ਼ਾਹਿਰ ਕੀਤੀ ਹੈ। ਉਹ ਕਹਿੰਦੇ ਆ ਕਿ ਦੇਖੋ ਜਿਹੜੇ ਜੱਜਾਂ ਦਾ ਹਵਾਲਾ ਦਿੱਤਾ ਜਾ ਰਿਹਾ ਕਿ ਇਹਨਾਂ ਜੱਜਾਂ ਦੇ ਬਿਆਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਸੁਭਾ ਨਹੀਂ ਕੀਤਾ ਜਾ ਸਕਦਾ, ਤਾਂ ਉਹਨਾਂ ਨੇ ਤਾਂ ਹਲਫਨਾਮਾ ਵੀ ਨਹੀਂ ਦਿੱਤਾ। ਔਰ ਜਿਹੜੇ ਅਫਸਰ ਦੇ ਕੋਲ, ਜਿਹੜੇ ਪੁਲਸੀਆ ਅਫਸਰ ਦੇ ਕੋਲ ਜਾ ਕੇ ਇਹ ਜੱਜ ਬਿਆਨ ਆਪਣੇ ਕਲਮਬੰਦ ਕਰਵਾਉਂਦੇ ਆ, ਉਸ ਪੁਲਸੀਆ ਅਫਸਰ ਨੇ ਵੀ ਜਦੋਂ ਆ ਕੇ ਅਦਾਲਤ ਦੇ ਵਿੱਚ ਹਲਫਨਾਮਾ ਤੱਕ ਨਹੀਂ ਦਿੱਤਾ। ਤੇ ਇਹ ਤੇ ਅੱਜ ਜੁਡੀਸ਼ਰੀ ਲਈ ਇੱਕ ਇਤਿਹਾਸ ਦਾ ਕਾਲਾ ਦਿਨ ਆ। ਸੋ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਹ ਜੁਡੀਸ਼ਰੀ ਲਈ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਆ। ਪਰ ਇਹ ਜਿਹੜਾ ਮਸਲਾ ਇਸ ਕਰਕੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿਉਂਕਿ ਇਹਦੀ ਸੁਣਵਾਈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਚੀਫ ਜਸਟਿਸ ਆਫ ਇੰਡੀਆ ਦੀਪਕ ਮਿਸ਼ਰਾ ਜੀ ਕਰਦੇ ਪਏ ਸੀਗੇ, ਜਿਨ੍ਹਾਂ ਤੇ ਅੱਗੇ ਵੀ ਦੋਸ਼ ਲੱਗਾ ਸੀਗਾ ਕਿ ਉਹ 94 ਕੇਸ 94 ਬੈਂਚ ਕੋਲ ਭੇਜ ਦਿੰਦੇ ਆ। ਔਰ ਇਹੀ ਮਾਮਲਾ ਸੀਗਾ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਨਾਰਾਜ਼ਗੀ ਜ਼ਾਹਰ ਕੀਤੀ ਸੀਗੀ ਚੌਂ ਜੱਜਾਂ ਨੇ। ਹੁਣ ਇਸ ਮਾਮਲੇ ਨੂੰ ਇੱਥੇ ਇੱਕ ਵਾਰੀ ਤੇ ਖਤਮ ਸਮਝਿਆ ਜਾ ਸਕਦਾ। ਕਿਉਂਕਿ ਦੇਖੋ ਜਾਂਚ ਪੜਤਾਲ ਦੀ ਇਹਨਾਂ ਨੇ ਜਾਂ ਤੇ ਗੱਲ ਕਰਨੀ ਸੀ ਕੇਂਦਰ ਸਰਕਾਰ ਵਾਲਿਆਂ ਨੇ ਜਾਂ ਹੁਕਮ ਦੇਣੇ ਸੀਗੇ ਸੁਪਰੀਮ ਕੋਰਟ ਨੇ। ਸੋ ਦੋਵੇਂ ਥਾਵਾਂ ਤੋਂ ਹੁਣ ਜਵਾਬ ਹੋ ਗਿਆ, ਔਰ ਇਸ ਮਸਲੇ ਤੇ ਹੁਣ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਦੇਖੋ ਜੀ ਇਹ ਜਿਹੜੀਆਂ ਪਟੀਸ਼ਨਾਂ ਹੁੰਦੀਆਂ, ਪਟੀਸ਼ਨਾਂ ਨੂੰ ਵੀ ਹੁਣ ਸਿਆਸੀ ਹਥਿਆਰ ਬਣਾਇਆ ਜਾ ਰਿਹਾ। ਪਰ ਅਸਲ ਦੇ ਵਿੱਚ ਜੋ ਵੀ ਹੋ ਰਿਹਾ ਹੈ, ਜੋ ਵੀ ਵਾਪਰ ਰਿਹਾ, ਤਾਂ ਇਹਦੇ ਵਿੱਚ ਪਟੀਸ਼ਨਾਂ ਬੇਸ਼ੱਕ ਖਾਰਜ ਹੋਈਆਂ, ਪਰ ਇਹਦੇ ਨਾਲ ਉਹ ਉਮੀਦਾਂ ਵੀ ਖਾਰਜ ਹੋਈਆਂ ਜਿਹੜੀਆਂ ਜੱਜ ਲੋਇਆ ਦੀ ਮੌਤ ਨਾਲ ਜੁੜੀਆਂ ਸੀਗੀਆਂ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਕੁਛ ਨਵਾਂ ਵੇਖਣ ਨੂੰ ਮਿਲੇ, ਕੁਛ ਵੱਖਰਾ ਹੋ ਜਾਵੇ। ਪਰ ਕੱਖ ਨਹੀਂ ਹੋਇਆ। ਕੁਛ ਲੋਕ ਅੰਦਾਜ਼ਾ ਲਾ ਕੇ ਚੱਲਦੇ ਪਏ ਸੀਗੇ ਕਿ ਫੈਸਲਾ ਇਹੀ ਆਉਣਾ। ਉਹ ਲੋਕ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਇਹ ਫੈਸਲਾ ਆਉਣਾ। ਬੇਸ਼ੱਕ ਜੋ ਮਰਜ਼ੀ ਹੋਵੇ,
बहरहाल जज लोहिया की मौत जी कि बहुत भेद भरी हालत हुई और क्योंकि वो एक बहुत महत्वपूर्ण केस सुनते पे सन केस सीगा अमित शाह का जिहड़ा कि सोहराबुद्दीन फर्जी मुठभेड़ नाल जुड़िया सीगा तां उस महत्वपूर्ण केस नाल जुड़े जज की भेद भरी हालत जी मौत हुई है वो वाकया हाल की घड़ी भेद बन के ही समय की खबर च रहेगी की पता अगे चल के कोई मोड़ा आ जाए तो वखरी गल है। बहरहाल इस मामले में हुण एक दफा खत्म समझा जाए। जी जी अगली ਆਪਾਂ ਮਿੰਟੂ ਗੁਰਸੇਵ ਜੀ ਗੱਲ ਕਰਦੇ ਹਾਂ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਸਮੇਂ ਦੇ ਵਿੱਚ ਹੁਣ ਨੋਟਾਂ ਦੀ ਬੜੀ ਕਿੱਲਤ ਆ ਰਹੀ ਆ ਤੇ ਕਹਿੰਦੇ ਵੀ ਨੋਟ ਛਾਪਣ ਵਾਲੀ ਸਿਆਹੀ ਮੁੱਕੀ ਪਈ ਆ ਤੇ ਲੋਕਾਂ ਲਈ ਕਾਫੀ ਭਾਰੀ ਮੁਸੀਬਤ ਬਣੀ ਪਈ ਹੈ। ਇਹਨਾਂ ਦੀ ਕਦੇ ਸਿਆਹੀ ਮੁੱਕ ਜਾਂਦੀ ਆ ਕਦੇ ਇਹ ਕਹਿ ਦਿੰਦੇ ਆ ਕਿ ਅਸੀਂ ਛਪਾਈ ਦੁੱਗਣੀ ਕਰ ਦੇਣੀ ਆ। ਇਹ ਦੇਸ਼ ਨੂੰ ਗੁੰਮਰਾਹ ਕਿਸ ਤਰੀਕੇ ਨਾਲ ਕਰਦੇ ਪਏ ਆ। ਬਿਲਕੁਲ देखो RBI की कल स्टेटमेंट सी ना कि असी 2000 वाले नोटा की और 500 नोटा की छपाई दुगनी कर देवांगे। दुगनी की इन्होंने तो कहता सीगा कि असी चौगनी कर देंगे। हुण असी 500 करोड़ के छापते हैं असी रोजाना 2500 करोड़ के छापन लग पावांगे तो असी एक किल्लत कट देवांगे छेती। अज ये कुछ होर कह रहे हैं क्योंकि जिहड़ी नास्क दे विच करंसी छापण वाली प्रेस है उस प्रैस वर्करस फेडरेशन के जिहड़े प्रधान है जगदीश गौडसे वो कहते पे कि उत्थे सही है नहीं कई दिनों तो छपाई बंद आ। हुण दूसरे पासे RBI वर्गी संस्था की कह रही है कि असी नोटां की छपाई चौगुनी कर रहे हैं दुगनी कर रहे हैं। कितना झूठ बोलिया जा रहा। हुण दोवां झूठ जो भी झूठ बोलदा जिहड़ा भी झूठ बोलदा वो देश नूं कितना हनेरे च रख रहा कितना गुमराह कर रहा। क्योंकि दूजे पासे जे देखिए इन्होंने अज दावा किया सीगा कि असी 80 तो 85% जिहड़े खुश्क हुए ATM वो दोबारा हरे कर देंगे। पर बहुत सारिया खबर इहो जिहियां आ रही कि वो ATM हाले भी खुश्क दे खुश्क ही है। खास तौर पर बिहार दे विच भी हालत जिहड़ी है वो पल दर पल बिगड़ती जा रही है। उत्थे खास तौर पर दरभंगा मैडिकल कॉलेज है जिहड़ा उत्थे अज बहुत वड्डी मुश्किल आई कि जिहड़े मरीज सन खास तौर पर जिहड़े इकल्ले इलाज करवाउण आए सीगे उन्हां दे नाल तीमारदार नहीं सीगे तां उत्थे पैसे है नहीं सीगे। ATM इक्को ही सीगा और एक ATM दे विच जदों पैसे निकलदे सी तां फिर सामने बहुत लंबियां लंबियां कतारां लग गईयां। तो ये रिपोर्टां दूजे राज्यां दे विचों भी आउंदियां पईयां कि हाले भी जिहड़े ATM है हाँ कुछ चुनिंदा ATM जरूर चले पर बहुते ATM हाले भी खुश्क है। हालांकि सही का कोई कारण दस रहा कोई ये कह रहा कि देखो कर्नाटक दे विच इलैक्शन आ रहा उस करके पैसा घुटिया जा रहा। कोई ये गल कहंदा कि किसानां दी फसल दा मौसम है किसानां नूं पैसे देने हैं तां ये किल्लत आ गई। कोई कही जांदा कि 2019 दी जिहड़ी जनरल इलैक्शन आउंदी पई आ ਉਹਦੀ ਤਿਆਰੀ ਵਿੱਚ ਪੈਸਾ ਨੱਪਿਆ ਗਿਆ। पर देखो मैं ਤੁਹਾਨੂੰ एक चीज दसदा थोड़े दिन पहला होया की सीगा कि आल इंडिया बैंक ऑफिसर्स कॉन्फेडरेशन है जिहड़ी ਜਿਹਦੇ ਵਿੱਚ बहुत ਵੱਡੇ ਵੱਡੇ बैंक कर्मचारी बैंक अधिकारी ਆ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਜਿੰਨਾ ਵੀ ਸਾਡੇ ਦੇਸ਼ ਦਾ ਸਰਮਾਇਆ ਇਸ ਸਮੇਂ ਬਾਜ਼ਾਰ ਦੇ ਵਿੱਚ ਚੱਲਦਾ ਯਾਨੀ ਚੱਲਣ ਦੇ ਵਿੱਚ ਜਿੰਨੀ ਵੀ ਮੁਦਰਾ ਉਹਦਾ 30 ਤੋਂ 40% ਕੈਸ਼ ਕਰੰਚ ਦਾ ਸ਼ਿਕਾਰ ਹੋਇਆ ਪਿਆ ਜਿੰਨਾ ਵੀ ਸਰਮਾਇਆ। ਇਹ ਤਾਂ ਬਹੁਤ ਵੱਡੀ ਰਕਮ ਹੈ। ਇਹ ਤਾਂ ਬਹੁਤ ਵੱਡੀ ਰਕਮ ਹੈ। 30 ਤੋਂ 40% ਕੈਸ਼ ਕਰੰਚ ਹੋ ਜਾਣਾ ਬਹੁਤ ਵੱਡੀ ਰਕਮ ਹੈ। ਸੋ ਇਹ ਸਹੀ ਨਾਲ ਨਹੀਂ ਜੋੜਿਆ ਜਾ ਸਕਦਾ ਜਾਂ ਇਹਨੂੰ ਇਲੈਕਸ਼ਨ ਨਾਲ ਨਹੀਂ ਜੋੜਿਆ ਜਾ ਸਕਦਾ ਜਾਂ ਇਹਨੂੰ ਫੈਸਟੀਵਲ ਜਿੱਦਾਂ ਦੀ ਰੁੱਤ ਆ ਉਹਦੇ ਨਾਲ ਨਹੀਂ ਜੋੜਿਆ ਜਾ ਸਕਦਾ। ਇਹਦੇ ਪਿੱਛੇ ਕੋਈ ਨਾ ਕੋਈ ਇੱਕ ਠੋਸ ਕਾਰਨ ਜ਼ਰੂਰ ਆ। ਤਾਂ ਜੇ ਠੋਸ ਕਾਰਨ ਅਸੀਂ ਲੱਭਣਾ ਹੋਵੇ ਤਾਂ ਫਿਰ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊ। ਜਦੋਂ ਬਜਟ ਇਜਲਾਸ ਸੀਗਾ ਤਾਂ ਬਜਟ ਇਜਲਾਸ ਦੇ ਵਿੱਚ ਇਹਨਾਂ ਨੇ ਐਤਕੀ FRDI ਬਿੱਲ ਜਿਹੜਾ ਸੀਗਾ ਉਹ ਪਾਸ ਕਰ ਦਿੱਤਾ ਪਰ ਉਹਦੇ 'ਚ ਹੁਣ ਕਲੀਅਰਟੀ ਹੈ ਨਹੀਂ ਗੀ ਸਪਸ਼ਟਤਾ ਹੈ ਨਹੀਂ ਗੀ। ਇਹਦੇ ਵਿੱਚ ਕੀ ਕੀਤਾ ਇਹਨਾਂ ਨੇ ਇੱਕ ਰੈਜ਼ੋਲੂਸ਼ਨ ਕਾਰਪੋਰੇਸ਼ਨ ਬਣਾ ਦਿੱਤਾ ਯਾਨੀ ਬਿਗ ਬੌਸ ਬਣਾ ਦਿੱਤਾ। ਜਿੰਨੀਆਂ ਵੀ ਵਿੱਤੀ ਸੰਸਥਾਵਾਂ ਨੇ ਜਿਵੇਂ ਬੈਂਕ ਹੋਏ ਇੰਸ਼ੋਰੈਂਸ ਕੰਪਨੀਆਂ ਹੋਈਆਂ ਜਾਂ ਹੋਰ ਵਿੱਤੀ ਲੈਣ ਦੇਣ ਕਰਦੀਆਂ ਜਿਹੜੀਆਂ ਕੰਪਨੀਆਂ ਤਾਂ ਉਹਨਾਂ ਦੇ ਉੱਤੇ ਇਹ ਬਿਗ ਬੌਸ ਬਤਾ ਦਿੱਤਾ ਜਿਹਨੂੰ ਟੂਲ ਦੇ ਦਿੱਤਾ ਜਿਹਦਾ ਨਾਮ ਹੈ ਰਾਈਟਿੰਗ ਡਾਊਨ ਆਫ ਦਾ ਲਾਇਬਿਲਿਟੀਜ਼ यानी कदों बेल इन करना इन्हों ने बैंकों को कदों बेल इन करना इन्हों ने वेखना यानी किहड़ा बैंक चंगा चलदा पिया किहड़ा बैंक डुबदा पिया इस
ਰੈਜ਼ੋਲੂਸ਼ਨ ਕਾਰਪੋਰੇਸ਼ਨ ਨੇ ਵੇਖਣਾ, ਜਿਹੜਾ ਕਿ ਬਿਗ ਬੌਸ ਬਣਾ ਦਿੱਤਾ ਗਿਆ। ਹੁਣ ਇਹਦੇ ਵਿੱਚ ਤੁਸੀਂ ਸਮਝ ਹੀ ਗਏ ਹੋਵੋਗੇ, ਕਿਉਂਕਿ ਸਾਡੇ ਇੱਧਰ ਅਮਰੀਕਾ ਦੇ ਵਿੱਚ ਬੇਲ ਆਊਟ ਹੋਇਆ ਸੀਗਾ 2008 ਦੇ ਵਿੱਚ ਬੜਾ ਜ਼ਬਰਦਸਤ। ਫਿਰ ਉਸ ਤੋਂ ਬਾਅਦ ਬੇਲ ਆਊਟ ਹੋਣ ਤੋਂ ਬਾਅਦ ਹੀ ਬੈਂਕ ਥੋੜੇ ਬਹੁਤੇ ਰਿੜੇ ਸੀਗੇ, ਪਰ ਬੇਲ ਆਊਟ ਇਹ ਹੁੰਦਾ ਕਿ ਸਰਕਾਰ ਇੰਜੈਕਟ ਕਰਦੀ ਹੈ ਪੈਸਾ। ਬੇਲ ਇਨ ਕੀ ਹੈ ਕਿ ਜਿਹੜਾ ਜਮ੍ਹਾਂ ਕਰਤਿਆਂ ਦਾ ਪੈਸਾ, ਜਿਹੜਾ ਡਿਪੋਜ਼ਿਟਰਾਂ ਦਾ ਪੈਸਾ, ਉਹ ਬੈਂਕਾਂ ਨੂੰ ਦੇ ਦਿੱਤਾ ਜਾਂਦਾ, ਜਿਹੜੇ ਕੰਗਾਲ ਹੁੰਦੇ ਆ। ਸੋ ਇਹਦੇ ਵਿੱਚ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਇਹਨਾਂ ਨੇ ਵਿਵਸਥਾ ਕਰ ਦਿੱਤੀ ਆ। ਬਿਗ ਬੌਸ ਜਿਹੜਾ ਰੈਜ਼ੋਲੂਸ਼ਨ ਕਾਰਪੋਰੇਸ਼ਨ ਹੈ, ਉਹਨੂੰ ਇਹ ਅਖਤਿਆਰ ਦੇ ਦਿੱਤੇ ਆ ਕਿ ਉਹ ਵੇਖੂਗਾ ਜਿਹੜਾ ਬੈਂਕ ਡੁੱਬਦਾ ਹੋਇਆ ਉਹਨੂੰ ਬੇਲ ਇਨ ਕਰ ਦੂਗਾ। ਦੂਜੀ ਚੀਜ਼ ਇਹ ਆ ਕਿ ਦੇਖੋ, ਇੱਕ ਐਕਟ ਸੀ ਪਹਿਲਾਂ, ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਐਕਟ। ਉਹਦੇ ਵਿੱਚ ਕੀ ਸੀਗਾ ਕਿ ਇੱਕ ਗਰੰਟੀ ਸੀ ਡਿਪੋਜ਼ਿਟਰ ਨੂੰ ਕਿ ਜੇ ਮੰਨ ਲਓ ਤੁਹਾਡਾ 5 ਲੱਖ ਰੁਪਈਆ ਬੈਂਕ ਦੇ ਵਿੱਚ ਪਿਆ ਤਾਂ 1 ਲੱਖ ਰੁਪਈਆ ਤੁਹਾਨੂੰ ਘੱਟੋ ਘੱਟ ਮਿਲਣਾ ਹੀ ਆ, ਚਾਹੇ ਬੇਲ ਇਨ ਹੋ ਵੀ ਜਾਵੇ। ਮਤਲਬ 1 ਲੱਖ ਰੁਪਈਆ ਤੁਹਾਡਾ ਸੁਰੱਖਿਅਤ ਆ। ਪਰ ਇੱਥੇ ਕੀ ਆ, ਇਹ ਇਸ ਐਕਟ ਨੂੰ ਵੀ ਰੀਪੀਲ ਕਰਨ ਜਾ ਰਹੇ ਆ। ਯਾਨੀ ਇਹਨਾਂ ਨੇ ਇਹ ਵੀ ਬਦਲ ਦਿੱਤਾ ਕਿ ਹੋ ਸਕਦਾ ਤੁਹਾਨੂੰ 5 ਲੱਖ ਚੋਂ 5 ਪੈਸੇ ਵੀ ਨਾ ਦੇਣ। ਇਹ ਸਭ ਕੁਛ ਅਸਪਸ਼ਟ ਆ, ਸਭ ਕੁਛ ਅਸਪਸ਼ਟ ਆ, ਕੁਛ ਵੀ ਕਲੀਅਰਟੀ ਨਹੀਂ ਕੀਤੀ ਇਹਨਾਂ ਨੇ ਕਿ ਹਾਂ ਭਾਈ ਤੁਸੀਂ ਕੀ ਡਿਪੋਜ਼ਿਟਰ ਨੂੰ ਸੁਰੱਖਿਆ ਦਿਓਗੇ, ਕੀ ਤੁਸੀਂ ਵਿਵਸਥਾ ਕਰੋਗੇ, ਕਿੱਦਾਂ ਕੰਮ ਚੱਲੂਗਾ। ਤਾਂ ਲੋਕਾਂ ਦਾ ਭਰੋਸਾ ਪਹਿਲਾਂ ਹੀ ਉੱਠਿਆ ਪਿਆ ਸੀਗਾ। ਤੁਹਾਨੂੰ ਯਾਦ ਹੋਣਾ, ਅਸੀਂ ਰਿਪੋਰਟਾਂ ਵੀ ਉਹ ਪੜ੍ਹੀਆਂ ਕਿ ਬਹੁਤ ਸਾਰੇ NRI ਪੰਜਾਬ ਦੇ ਬੈਂਕਾਂ ਚੋਂ ਪੈਸਾ ਕਢਾ ਕੇ ਲੈ ਗਏ ਜਦੋਂ FRDI ਬਿੱਲ ਆ ਰਿਹਾ ਸੀਗਾ। ਉਹ ਹੁਣ ਜੇ ਉੱਥੇ NRI ਬੈਠੇ ਆ ਜਿਹੜੇ ਪਾਸੇ, ਉਹਨਾਂ ਤੇ ਅਸਰ ਕਰਦਾ ਪਿਆ, ਤਾਂ ਜਿਹੜੇ ਇੱਥੋਂ ਦੇ ਕਾਰੋਬਾਰੀ ਆ ਜਾਂ ਜਿਹੜੇ ਇੱਥੋਂ ਦੇ ਚੇਤਨ ਨਾਗਰਿਕ ਆ, ਉਹਨਾਂ ਨੂੰ ਵੀ ਧੁੜਕੂ ਲਾਇਆ ਹੋਊਗਾ ਉਹਨੇ। ਸੋ ਜਿਹੜੇ ਬੈਂਕ ਇਹ ਗੱਲ ਕਹਿੰਦੇ ਪਏ ਆ ਕਿ 2000 ਦਾ ਨੋਟ ਵਾਪਸ ਹੀ ਨਹੀਂ ਆ ਰਿਹਾ ਬੈਂਕਾਂ 'ਚ, ਉਹਦਾ ਕਾਰਨ ਇਹੋ ਹੀ ਆ ਕਿ ਲੋਕ ਸ਼ਾਇਦ ਇਸ ਗੱਲ ਤੋਂ ਤਰਪ ਕੇ ਪਏ ਆ ਕਿ ਇਹਨਾਂ ਨੇ ਪਤਾ ਨਹੀਂ ਪੈਸੇ ਮੁੜ ਕੇ ਮੋੜਨੇ ਜਾਂ ਨਹੀਂ ਮੋੜਨੇ, ਜਿੰਨੇ ਕੋ ਹੈਗੇ ਹੱਥ ਹੇਠ ਰੱਖੋ। ਸੋ ਇੱਕ ਮੂਲ ਕਾਰਨ ਇਹ ਵੀ ਨਜ਼ਰ ਆਉਂਦਾ, ਹਾਲਾਂਕਿ ਦੂਜੇ ਕਾਰਨ ਵੀ ਹੋ ਸਕਦੇ ਆ, ਥੋੜੇ ਬਹੁਤ ਅਸਰ ਪਾਉਂਦੇ ਹੋਣ, ਪਰ ਮੂਲ ਕਾਰਨ ਇਹੋ ਨਜ਼ਰ ਆਉਂਦਾ ਕਿ ਜਿਹੜਾ ਇਹਨਾਂ FRDI ਵਾਲਾ ਸੱਪ ਕੱਢਿਆ, ਅਸਲ ਦੇ ਵਿੱਚ ਇਸ ਸੱਪ ਨੇ ਬਹੁਤ ਵੱਡਾ ਫੰਕਾਰਾ ਮਾਰਿਆ ਤੇ ਲੋਕ ਡਰਾਏ ਆ। ਜੀ, ਤੇ ਮਿੰਟੂ ਜੀ, ਬਾਅਦ ਦੇ ਵਿੱਚ ਆਧਾਰ ਕਾਰਡ ਜਿਹਨੇ ਨਹੀਂ ਲਿੰਕ ਕੀਤਾ, ਕਿਤੇ ਉਹਨਾਂ ਦੇ ਪੈਸੇ ਨੱਪ ਕੇ ਇਹੀ ਬਹਾਨਾ ਉਹਨਾਂ ਲਾਉਣ ਵੀ ਤੁਸੀਂ ਲਿੰਕ ਨਹੀਂ ਕੀਤਾ ਤੇ ਹੁਣ ਹੋ ਗਏ ਬੇਲ ਇਨ। ਨਹੀਂ, ਹਾਲੇ ਆਧਾਰ ਕਾਰਡ ਵਾਲਾ ਤੇ ਫੈਸਲਾ ਨਹੀਂ ਨਾ ਹੋਇਆ। ਆਧਾਰ ਕਾਰਡ ਤੇ ਬਹੁਤ ਪੰਗਾ ਕਸੂਤਾ ਪੈ ਗਿਆ, ਕਿਉਂਕਿ ਉੱਥੇ ਸੁਪਰੀਮ ਕੋਰਟ ਨੇ ਸ਼ੱਕ ਜ਼ਾਹਰ ਕੀਤਾ ਕਿ ਜਿਹੜਾ ਤੁਹਾਡਾ ਹਿਸਾਬ ਕਿਤਾਬ ਆ, ਤੁਹਾਡੇ ਡਾਟੇ ਦੇ ਆਧਾਰ ਤੇ ਵੋਟਾਂ ਦੇ ਵਿੱਚ ਵੀ ਇਹ ਪ੍ਰਭਾਵ ਪਾਇਆ ਜਾ ਸਕਦਾ, ਲੋਕਾਂ ਤੇ ਇਹਦਾ ਅਸਰ ਪਾਇਆ ਜਾ ਸਕਦਾ। ਸੋ ਉੱਥੇ ਤੇ ਕਸੂਤੇ ਫਸੇ ਪਏ, ਕੇਂਦਰ ਕੋਲੇ ਜਵਾਬ ਨਹੀਂ ਆਉਂਦਾ, ਇੰਨੇ ਇਹਨਾਂ ਨੂੰ ਜਵਾਬ ਦੇਣੇ ਪੈ ਰਹੇ ਆ ਕਿ ਇਹਨਾਂ ਦੇ ਜਵਾਬ ਥੋੜਦੇ ਪਏ, ਸੁਪਰੀਮ ਕੋਰਟ ਦੇ ਸਵਾਲ ਜਿਹੜੇ ਉਹ ਵੱਧਦੇ ਪਏ ਆ। ਜੀ, ਤੇ ਉਧਰ ਮੋਦੀ ਕਹਿੰਦੇ ਕੱਲ ਉੱਥੇ 2-2.5 ਘੰਟੇ ਲੋਕਾਂ ਨਾਲ ਗੱਲਾਂ ਕਰਦੇ ਹੋਏ ਅਖੀਰ 'ਚ ਕਹਿ ਗਏ ਵੀ ਮੈਂ ਤਾਂ ਫਕੀਰ ਹੀ ਬੰਦਾ ਆ, ਜੋ ਕਿ ਹਮੇਸ਼ਾ ਹੀ ਕਹਿੰਦੇ ਆ। ਉਹਦਾ ਕੀ, ਉਹ ਤੇ ਅੱਗੇ ਵੀ ਕਹਿੰਦਾ ਸੀਗਾ ਕਿ ਮੈਂ ਫਕੀਰ ਆਦਮੀ ਹੂੰ, ਝੋਲਾ ਉਠਾ ਕੇ ਚੱਲ ਦੂੰਗਾ। ਸੋ ਉਹ ਤੇ ਝੋਲਾ ਚੁੱਕ ਕੇ ਚਲਾ ਜਾਊਗਾ, ਪਰ ਜਿਹੜਾ ਪਿੱਛੇ ਲੋਕਾਂ ਦਾ ਝੋਲਾ ਉਹ ਖਾਲੀ ਕਰ ਚੱਲਿਆ, ਮੇਰੇ ਖਿਆਲ ਦੇ ਨਾਲ ਉਹਦੇ ਸਾਲਾਂ ਤੱਕ ਨਹੀਂ ਭਰਨਾ। ਪਹਿਲਾਂ ਨੋਟਬੰਦੀ ਦੀ ਮਾਰ ਦੇਖੋ, ਮਾੜੀ ਮੋਟੀ ਆਰਥਿਕਤਾ ਭਰੜੀ ਤੇ ਚੜੀ ਸੀਗੀ, ਫੇਰ ਨਹੀਂ ਉਹ ਲਾਤੀ ਆ। ਜੀ ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ। ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜ ਦੇਣ ਦੀ ਮੰਗ ਚੁੱਕ ਕੇ ਸਿਆਸਤ ਨੂੰ ਚੰਗਾ ਭਖਾਤਾ ਹੈ। ਦੇਖੋ, ਆਮ ਆਦਮੀ ਪਾਰਟੀ ਨੇ ਵੀ ਅੱਜ ਕੱਛ ਚੋਂ ਮੂੰਗਲੀ ਕੱਢੀ ਆ। ਤੇ ਮੂੰਗਲੀ ਤੁਹਾਨੂੰ ਪਤਾ ਭਾਵੇਂ ਉਹ ਪੁਰਾਣੀ ਜਿਹੀ ਹੋਵੇ ਨਾ ਤਾਂ ਵੀ 100 ਭਾਂਡੇ ਭੰਨ ਦਿੰਦੀ ਆ। ਸੋ ਇਹਨਾਂ ਨੇ ਇੱਕ ਨਵੀਂ ਮੰਗ ਕੀਤੀ ਹੈ, ਕਹਿੰਦੇ ਆ ਕਿ ਜਿੱਦਾਂ ਆਂਧਰਾ ਪ੍ਰਦੇਸ਼ ਨੇ ਹੋਰ ਕਈ ਰਾਜ ਮੰਗ ਕਰਦੇ ਪਏ ਆ, ਪੰਜਾਬ ਨੂੰ ਵੀ ਇੱਕ ਵਿਸ਼ੇਸ਼ ਸ਼੍ਰੇਣੀ ਦਾ ਰਾਜ ਮੰਨਿਆ ਜਾਵੇ, ਯਾਨੀ ਇਹਨੂੰ ਸਪੈਸ਼ਲ ਸਟੇਟਸ ਦਿੱਤਾ ਜਾਵੇ। ਤੁਹਾਨੂੰ ਯਾਦ ਹੀ ਹੋਣਾ, ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਗੱਲ ਨੂੰ ਲੈ ਕੇ ਤਰਥੱਲੀ ਮੱਚੀ ਹੋਈ ਆ, ਔਰ ਉਹਨਾਂ ਦੀ ਤੇਲਗੂ ਦੇਸ਼ਮ ਪਾਰਟੀ ਨੇ ਇਹਨਾਂ ਤੋਂ ਲਗਭਗ ਸਮਰਥਨ ਵਾਪਸ ਲੈ ਲਿਆ, ਆਪਣੇ ਮੰਤਰੀ ਵਾਪਸ ਬੁਲਾ ਲਏ ਸੀਗੇ, ਬਹੁਤ ਕੁਛ ਕੀਤਾ। ਤੇਲੰਗਾਨਾ ਸਮਿਤੀ ਵਾਲੇ ਜਿਹੜੇ ਉਹ ਵੀ ਲਗਾਤਾਰ ਸੰਸਦ 'ਚ ਪ੍ਰਦਰਸ਼ਨ ਕਰਦੇ ਰਹੇ, ਯਾਨੀ ਉੱਥੇ ਸਾਰੀਆਂ ਧਿਰਾਂ ਇਕਜੁੱਟ ਆ। ਇਸ ਕਰਕੇ ਉਹ ਕਹਿੰਦੇ ਆ ਕਿ ਆਂਧਰਾ ਪ੍ਰਦੇਸ਼ ਔਰ ਜਿਹੜੇ ਕੁਛ ਹੋਰ ਰਾਜ ਆ ਉਹਨਾਂ ਨੂੰ ਸਪੈਸ਼ਲ ਸਟੇਟ ਦਾ ਦਰਜਾ ਦਿੱਤਾ ਜਾਵੇ। ਇੱਥੇ ਹੁਣ ਸਾਡੇ ਕਦੇ ਇਸ ਤਰ੍ਹਾਂ ਦੀ ਮੰਗ ਨਹੀਂ ਸੀ ਉੱਠੀ, ਖਾਸ ਤੌਰ ਤੇ ਨਾ ਅਕਾਲੀਆਂ ਨੇ ਉਠਾਈ, ਨਾ ਕਦੇ ਕਾਂਗਰਸੀਆਂ ਏਦਾਂ ਦੀ ਗੱਲ ਕੀਤੀ, ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਦਾ ਐਲਾਨ ਕੀਤਾ। ਇੱਕ ਪੱਤਰ ਵੀ ਉਹਨਾਂ ਨੇ ਲਿਖਿਆ ਅਰੁਣ ਜੇਤਲੀ ਨੂੰ, ਔਰ ਨਾਲ ਇਹਨਾਂ ਨੂੰ ਵੀ ਵੰਗਾਰਿਆ, ਅਕਾਲੀਆਂ ਨੂੰ ਵੀ ਕਾਂਗਰਸੀਆਂ ਨੂੰ ਵੀ, ਕਿ ਸਾਰੇ ਇਕੱਠੇ ਹੋ ਕੇ ਇਸ ਮੰਗ ਨੂੰ ਪੂਰੇ ਜ਼ੋਰਦਾਰ ਢੰਗ ਦੇ ਨਾਲ
ਕੇਂਦਰ ਦੇ ਕੋਲ ਉਠਾਇਆ ਜਾਵੇ। ਹਾਲਾਂਕਿ ਇਹਨਾਂ ਨੇ 15ਵੇਂ ਵਿੱਤ ਕਮਿਸ਼ਨ ਦੀਆਂ ਸ਼ਰਤਾਂ ਤੇ ਇਤਰਾਜ਼ ਵੀ ਜਤਾਇਆ ਪਰ ਮੰਗ ਕੀਤੀ ਹੈ ਕਿ ਨਜ਼ਰਸਾਨੀ ਇਹਦੀ ਕੀਤੀ ਜਾਵੇ ਦੁਬਾਰਾ। ਖੈਰ ਜਿਹੜਾ 15ਵਾਂ ਵਿੱਤ ਕਮਿਸ਼ਨ ਉਹਦੇ ਬਾਰੇ ਤੇ ਮੈਂ ਤੁਹਾਨੂੰ ਸਿਰਫ ਸੰਖੇਪ ਚ ਇੰਨਾ ਹੀ ਕਹੂੰਗਾ ਕਿ ਇਹ 5 ਸਾਲਾ ਯੋਜਨਾ ਤੈਅ ਕਰਦਾ ਕਿਹਨੂੰ ਕਿੰਨਾ ਪੈਸਾ ਮਿਲਣਾ। ਤਾਂ ਇਹਦਾ ਰਫੜ ਇਹ ਆ ਕਿ ਅੱਗੇ ਆਮ ਤੌਰ ਤੇ 1971 ਵਾਲੀ ਜਨਸੰਖਿਆ ਦਾ ਅੰਕੜਾ ਚੁੱਕਿਆ ਜਾਂਦਾ ਸੀ। ਐਤਕੀ ਪਹਿਲੀ ਦਫਾ ਹੋਇਆ ਕਿ ਮੋਦੀ ਸਰਕਾਰ ਨੇ ਇਹ ਅੰਕੜਾ 2011 ਤੋਂ ਲੈਣਾ ਸ਼ੁਰੂ ਕਰ ਦਿੱਤਾ। ਤਾਂ ਇਹ ਜਿਹੜੇ ਦੱਖਣੀ ਰਾਜ ਹੈ ਜਾਂ ਪੰਜਾਬ ਆ ਇਹ ਇਹਦੇ ਵਿੱਚ ਵਾਂਝੇ ਜਾਣਗੇ ਕਿਉਂਕਿ 1971 ਤੋਂ ਬਾਅਦ ਇਹਨਾਂ ਸੂਬਿਆਂ ਨੇ ਜਨਸੰਖਿਆ ਦੇ ਵਿੱਚ ਬਹੁਤ ਵੱਡੀ ਕਮੀ ਦਰਜ ਕੀਤੀ ਹੈ। ਤਾਂ ਇਹਨਾਂ ਨੂੰ ਲਾਸ ਹੋਏਗਾ। ਤਾਂ ਜਿਹੜੇ ਜਨਸੰਖਿਆ ਬਹੁਤ ਵੱਡੀ ਵਧਾ ਕੇ ਬੈਠੇ ਆ ਜਿੱਦਾਂ ਰਾਜਸਥਾਨ, ਯੂਪੀ, ਬਿਹਾਰ, ਮੱਧ ਪ੍ਰਦੇਸ਼ ਉਹਨਾਂ ਨੂੰ ਫਾਇਦਾ ਹੋਏਗਾ। ਕੱਲੇ ਆਂਧਰਾ ਪ੍ਰਦੇਸ਼ ਨੂੰ ਹੀ 1000 ਜਿਹੜਾ ਇਹਨਾਂ ਨੇ ਦੇਣਾ ਵਾ ਕੇਂਦਰ ਨੇ ਉਹਦੇ ਚ 69 ਰੁਪਈਆਂ ਦਾ ਉਹਨਾਂ ਨੂੰ ਲਾਸ ਹੋਣਾ ਕੱਲੇ ਆਂਧਰਾ ਪ੍ਰਦੇਸ਼ ਨੂੰ। ਸੋ ਇਸ ਕਰਕੇ ਪੰਜਾਬ ਦੇ ਵਿੱਚੋਂ ਤੇ ਕੋਈ ਮੰਗ ਉੱਠੀ ਨਹੀਂ ਪਰ ਆਮ ਆਦਮੀ ਪਾਰਟੀ ਨੇ ਜ਼ਰੂਰ ਉਠਾਈ ਆ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਜਿਹੜੀਆਂ ਸ਼ਰਤਾਂ ਇਹਦੀ ਨਜ਼ਰਸਾਨੀ ਹੋਣੀ ਚਾਹੀਦੀ ਹੈ। ਤੇ ਮੇਰੇ ਖਿਆਲ ਦੇ ਨਾਲ ਇਹ ਮੰਗ ਤੇ ਗਿਆ ਜਾ ਰਹੀ ਗੱਲ ਜਿਹੜਾ ਸਪੈਸ਼ਲ ਸਟੇਟਸ ਦੇਣ ਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਥੋੜਾ ਜਿਹਾ ਔਖਾ ਕੰਮ ਆ। ਇੱਕ ਤੇ ਮੈਂ ਤੁਹਾਨੂੰ ਯਾਦ ਕਰਾ ਦੂੰਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹਿਮਾਚਲ ਪ੍ਰਦੇਸ਼ ਨੂੰ ਦੁਬਾਰਾ ਇਹਨਾਂ ਨੇ ਸਪੈਸ਼ਲ ਸਟੇਟਸ ਦਿੱਤਾ ਸੀਗਾ, ਤੁਹਾਨੂੰ ਯਾਦ ਹੋਣਾ ਆਪਣੇ ਇੱਥੇ ਕਾਫੀ ਰੌਲਾ ਪਿਆ ਸੀਗਾ। ਤਾਂ ਉਦੋਂ ਅਰੁਣ ਜੇਤਲੀ ਨੇ ਸਾਫ਼ ਕਰ ਦਿੱਤਾ ਸੀਗਾ ਕਿ ਇਹ ਦਰਜਾ ਨਾਰਥ ਈਸਟ ਤੇ ਕੁਝ ਪਹਾੜੀ ਰਾਜਾਂ ਤੋਂ ਇਲਾਵਾ ਹੋਰ ਕਿਸੇ ਰਾਜ ਨੂੰ ਨਹੀਂ ਦਿੱਤਾ ਜਾ ਸਕਦਾ। ਉਦੋਂ ਸਾਫ਼ ਹੋ ਗਈ ਸੀ ਗੱਲ। ਤਾਂ ਸਾਡੇ ਇੰਡੀਆ ਦੇ ਵਿੱਚ ਦੇਖੋ ਕੋਈ ਸੰਵਿਧਾਨਕ ਮੱਦ ਤੇ ਏਦਾਂ ਦੀ ਹੈ ਨਹੀਂ ਕਿ ਖਾਸ ਸਟੇਟਾਂ ਨੂੰ ਜਾਂ ਖਾਸ ਸਹੂਲਤਾਂ ਦੇ ਵਿੱਚ ਵਿਸ਼ੇਸ਼ ਰਾਜ ਦੇ ਦਰਜੇ ਆ ਜਿਹੜੇ ਉਹ ਵੱਖ ਵੱਖਰੇ ਪੱਧਰ ਤੇ ਦੇ ਦਿੱਤੇ ਜਾਣ। ਇਹ 1969 ਚ ਸ਼ੁਰੂ ਹੋਇਆ ਸੀਗਾ, ਇੱਕ ਕਮਿਸ਼ਨ ਬੈਠਾ ਸੀ। ਉਸ ਤੋਂ ਬਾਅਦ ਉਸ ਕਮਿਸ਼ਨ ਨੇ ਵੇਖਿਆ ਔਰ ਉਹਨਾਂ ਰਾਜਾਂ ਨੂੰ ਖਾਸ ਤੌਰ ਤੇ ਜਿਨ੍ਹਾਂ ਦੀ ਭੂਗੋਲਿਕ, ਸਮਾਜਿਕ, ਆਰਥਿਕ ਤੇ ਵਸੀਲਿਆਂ ਪੱਖੋਂ ਹਾਲਤ ਮਾੜੀ ਸੀਗੀ ਤਾਂ ਉਹ ਫਿਰ ਉਹਨਾਂ ਨੇ ਸਪੈਸ਼ਲ ਸਟੇਟਸ ਦੇਣੇ ਸ਼ੁਰੂ ਕਰ ਦਿੱਤੇ। ਸ਼ੁਰੂ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਇਹ 3-4 ਰਾਜ ਹੀ ਸੀਗੇ, ਅਸਮ ਸੀਗਾ, ਨਾਗਾਲੈਂਡ ਸੀ, ਜੰਮੂ ਕਸ਼ਮੀਰ ਸੀ। ਉਸ ਤੋਂ ਬਾਅਦ ਫਿਰ ਅਰੁਣਾਚਲ ਜੁੜ ਗਿਆ, ਮਨੀਪੁਰ ਜੁੜ ਗਿਆ, ਮੇਘਾਲਿਆ ਜੁੜ ਗਿਆ, ਮਿਜ਼ੋਰਮ, ਸਿੱਕਮ, ਤ੍ਰਿਪੁਰਾ, ਹਿਮਾਚਲ, ਉੱਤਰਾਖੰਡ, ਯਾਨੀ ਕੁੱਲ ਮਿਲਾ ਕੇ 11 ਸਟੇਟ ਨੇ। ਇਸ ਤੋਂ ਬਾਅਦ ਹੁਣ ਜਿਹੜੀ ਅਗਲੀ ਗੱਲ ਆਉਂਦੀ ਆ ਦੇਖੋ ਇਹਦੇ ਵਿੱਚ ਕਾਫੀ ਕੁਛ ਸ਼ਰਤਾਂ ਦੇ ਰੂਪ ਚ ਵੇਖਿਆ ਜਾਂਦਾ ਜਿੱਦਾਂ ਇਹ ਆ ਕਿ ਦੁਰਗਮ ਖੇਤਰ ਹੋਵੇ, ਬੜਾ ਪਹਾੜੀਆਂ ਵਾਲਾ ਜਾਂ ਜਿੱਥੇ ਸੜਕੀ ਜਾਲ ਨਾ ਵਿਛਿਆ ਹੋਵੇ ਜਾਂ ਰੇਲ ਮਾਰਗ ਘੱਟ ਹੋਣ, ਫਿਰ ਜਨਸੰਖਿਆ ਬਹੁਤ ਥੋੜੀ ਹੋਵੇ, ਆਦਿਵਾਸੀ ਇਲਾਕਾ ਜ਼ਿਆਦਾ ਹੋਵੇ, ਕੌਮਾਂਤਰੀ ਬਾਰਡਰ ਲੱਗਦਾ ਹੋਵੇ, ਪ੍ਰਤੀ ਵਿਅਕਤੀ ਆਮਦਨ ਜਿਹੜੀ ਥੋੜੀ ਹੋਵੇ, ਜਿਹੜਾ ਸਾਡਾ ਮਾਲੀਆ ਹੁੰਦਾ ਕਿਸੇ ਸਟੇਟ ਦਾ ਉਹ ਬਹੁਤ ਥੋੜਾ ਹੋਵੇ। ਯਾਨੀ ਇਹ ਚੀਜ਼ਾਂ ਵੇਖੀਆਂ ਜਾਂਦੀਆਂ। ਤਾਂ ਪੰਜਾਬ ਤੇ ਜੇ ਆਪਾਂ ਕੌਮਾਂਤਰੀ ਸਰਹੱਦ ਨੂੰ ਛੱਡ ਦਈਏ ਉਹ ਕਿਸੇ ਵੀ ਮਾਮਲੇ 'ਚ ਕਿਸੇ ਵੀ ਪੈਮਾਨੇ ਤੇ ਖਰਾ ਨਹੀਂ ਉਤਰਦਾ ਜੋ ਇਹਨਾਂ ਨੇ ਪੈਮਾਨੇ ਤੈਅ ਕੀਤੇ ਹੋਇਆ। ਤੇ ਦੂਜੀ ਚੀਜ਼ ਇਹ ਆ ਕਿ ਇਹਨਾਂ ਨੇ ਪਹਿਲਾਂ ਨਾ ਕੀਤੀ ਹੋਈ ਆ ਕਿ ਅਸੀਂ ਕਿਸੇ ਵੀ ਰਾਜ ਨੂੰ ਵਿਸ਼ੇਸ਼ ਦਰਜਾ ਨਹੀਂ ਦੇਵਾਂਗੇ। ਦੂਜੀ ਚੀਜ਼ ਇਹ ਆ ਕਿ ਜੇ ਵਿਸ਼ੇਸ਼ ਦਰਜਾ ਮਿਲ ਜਾਵੇ ਔਰ ਇਹਦੇ ਲਈ ਤਰਲੋ ਮੱਛੀ ਕਿਉਂ ਹੁੰਦੇ ਆ, ਉਹ ਜੇ ਮੰਨ ਲਓ ਮਿਲ ਜਾਵੇ ਔਰ ਇਹ ਤਰਲੋ ਮੱਛੀ ਹੋਣ ਦਾ ਜਿਹੜਾ ਕਾਰਨ ਆ ਉਹ ਇਹੋ ਹੀ ਆ ਕਿ ਜਿਹੜੇ ਵਿਸ਼ੇਸ਼ ਦਰਜਾ ਪ੍ਰਾਪਤ ਰਾਜ ਆ ਉਹਨਾਂ ਨੂੰ 90% ਦੀ ਜਿਹੜੀ ਰਕਮ ਆ ਉਹ ਦਿੰਦੀ ਆ ਕੇਂਦਰ ਔਰ ਜਿਹੜਾ 10% ਫੰਡ ਹੁੰਦਾ ਉਹ ਬਿਨਾਂ ਵਿਆਜ ਤੋਂ ਕਰਜ਼ਾ ਹੁੰਦਾ। ਮਤਲਬ ਕਿ ਇੱਕ ਤਰ੍ਹਾਂ ਨਾਲ 100 ਦਾ 100% ਦੀ ਗੱਲ ਇਹ ਪੈਸਾ ਜਿਹੜਾ ਉਹ ਕੇਂਦਰ ਦਿੰਦਾ ਰਾਜਾਂ ਨੂੰ। ਤੇ ਦੂਜੇ ਪਾਸੇ ਜਿਹੜੇ ਇਸ ਤਰ੍ਹਾਂ ਦੇ ਦਰਜਾ ਪ੍ਰਾਪਤ ਰਾਜ ਨਹੀਂ ਹੈ ਉਹਨਾਂ ਨੂੰ ਸਿਰਫ 30% ਪੈਸਾ ਦਿੰਦਾ, ਬਾਕੀ ਜਿਹੜਾ 70% ਪੈਸਾ ਹੁੰਦਾ ਉਹ ਇੱਕ ਤਰ੍ਹਾਂ ਨਾਲ ਕਰਜ਼ਾ ਹੁੰਦਾ। ਸੋ ਇਹੀ ਇੱਕ ਬਹੁਤ ਵੱਡੀ ਰਾਹਤ ਹੈ। ਇਸ ਤੋਂ ਇਲਾਵਾ ਵੀ ਕੁਛ ਰਾਹਤਾਂ ਨੇ ਜਿੱਦਾਂ ਕੁਛ ਟੈਕਸਾਂ ਨੂੰ ਰੈਟ ਮਿਲਦੀ ਆ ਜਾਂ ਕੁਛ ਹੋਰ ਜਿੱਦਾਂ ਏਦਾਂ ਦੀਆਂ ਰੈਤਾਂ ਛੂਟਾਂ ਦਿੱਤੀਆਂ ਜਾਂਦੀਆਂ ਵਿਸ਼ੇਸ਼ ਤੌਰ ਤੇ। ਸੋ ਇਸ ਕਰਕੇ ਇਹ ਮੰਗ ਹਰੇਕ ਰਾਜ ਹੀ ਇਸ ਸਮੇਂ ਚੁੱਕਦਾ ਪਿਆ। ਆਂਧਰਾ ਵੀ ਚੁੱਕਦਾ ਪਿਆ, ਬਿਹਾਰ ਵੀ ਚੁੱਕਦਾ ਪਿਆ, ਹੁਣ ਪੰਜਾਬ ਨੇ ਵੀ ਚੁੱਕ ਦਿੱਤੀ ਹੈ। ਪਰ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਚੁੱਕੀ ਆ। ਦੇਖੋ ਇਹ ਵੈਸੇ ਤੇ ਬਹੁਤ ਔਖਾ ਕੰਮ ਆ ਪਰ ਹੁਣ ਦੇਖਦੇ ਆ ਕਿ ਕੀ ਅਕਾਲੀ ਜਾਂ ਕਾਂਗਰਸੀ ਵੀ ਇਹਦਾ ਸਮਰਥਨ ਕਰਦੇ ਆ ਜਾਂ ਅੱਗੇ ਦਾ ਕੀ ਨਤੀਜਾ ਨਿਕਲਦਾ। ਪਰ ਮੈਨੂੰ ਲੱਗਦਾ ਕਿ ਬਹੁਤਾ ਕੁਛ ਨਹੀਂ ਹੋਣਾ। ਪਰ ਫਿਰ ਵੀ ਸਿਆਸਤਦਾਨ ਵਿਹਲੇ ਬੈਠੇ ਹੋਣ ਤੇ ਕਿਸੇ ਕੰਮ ਤੇ ਲੱਗਣੇ ਚਾਹੀਦੇ ਆ। ਉਹ ਕਿਸੇ ਨੇ ਆਖਿਆ ਸੀ ਨਾ, ਬੇਕਾਰ ਹੋ ਤਾਂ ਕੁਛ ਕੀਆ ਕਰੋ ਔਰ ਕੁਛ ਨਹੀਂ ਤਾਂ ਪਜਾਮਾ ਉਧੇੜ ਕੇ ਸੀਆ ਕਰੋ। ਸਿਆਸਤਦਾਨਾਂ ਦਾ ਇਹੋ ਆ, ਬਣੀ ਤੋਂ ਬਣੀ ਨਹੀਂ ਤਾਂ ਅਬਦਲ ਗਨੀ, ਲੱਗ ਗਿਆ ਤੀਰ ਨਹੀਂ ਤੇ ਤੁੱਕਾ ਸਹੀ। ਇਹਨਾਂ ਨੇ ਮੰਗ ਚੁੱਕੀ ਆ, ਦੇਖੋ ਅੱਗੇ ਕੀ ਬਣਦਾ।
ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸੂਬੇ ਵਿੱਚ ਕਣਕ ਦੀ ਚੁਕਾਈ ਕੈਪਟਨ ਲਈ ਬਣੀ ਹੈ ਇੱਕ ਚੁਣੌਤੀ ਹੁਣ। ਦੇਖੋ, ਕੈਪਟਨ ਅਮਰਿੰਦਰ ਸਿੰਘ ਦੀਆਂ ਹੁਣ ਤੱਕ ਦੀਆਂ ਜੇ ਪ੍ਰਾਪਤੀਆਂ ਤੇ ਨਜ਼ਰ ਮਾਰੀਏ ਤੇ ਫਿਰ ਪਿਛਲੀਆਂ ਜਿਹੜੀਆਂ 2 ਫਸਲਾਂ ਦੀ ਲਿਫਟਿੰਗ ਹੋਈ ਸੀਗੀ ਉਹ ਪ੍ਰਾਪਤੀਆਂ 2 ਸਿਰੇ ਦੀਆਂ ਗਿਣੀਆਂ ਜਾ ਸਕਦੀਆਂ, ਪਰ ਇਸ ਦਫਾ ਥੋੜੀ ਜਿਹੀ ਮੁਸ਼ਕਲ ਹੁੰਦੀ ਪਈ ਆ। ਮੁਸ਼ਕਲ ਇਸ ਕਰਕੇ ਆ ਕਿਉਂਕਿ ਇੱਕ ਤੇ FCI ਨੇ ਬਿਲਕੁਲ ਹੱਥ ਜੇ ਖੜੇ ਕਰ ਦਿੱਤੇ ਆ। ਪਹਿਲਾਂ ਉਹ 20% ਖਰੀਦਦੇ ਸੀਗੇ, ਫਿਰ ਪਿਛਲੇ ਸਾਲ 10 ਤੇ ਆ ਗਏ ਤੇ ਐਤਕੀ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਸੂਬੇ ਚੋਂ 5% ਕਣਕ ਖਰੀਦਾਂਗੇ, ਬਾਕੀ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਉਹ ਆਪੇ ਖਰੀਦ ਲੈਣ। ਇੱਕ ਸਮੱਸਿਆ ਇਹ ਆ। ਦੂਸਰੀ ਸਮੱਸਿਆ ਇੱਥੇ ਬਣੀ ਪਈ ਆ ਕਿ ਟਰਾਂਸਪੋਰਟਰਾਂ ਦਾ ਰੇੜਕਾ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ। ਉਦੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹ ਯੂਨੀਅਨਾਂ ਚੱਲਣ ਦੇਵਾਂਗੇ ਜਿਹੜੀਆਂ ਸੁਸਾਇਟੀ ਦੇ ਰੂਪ ਦੇ ਵਿੱਚ ਰਜਿਸਟਰਡ ਹੋਣਗੀਆਂ, ਤਾਂ ਕੁਛ ਨੇ ਕਰਾਇਆ ਆਪਣੇ ਆਪ ਨੂੰ ਰਜਿਸਟਰਡ, ਪਰ ਬਾਅਦ ਦੇ ਵਿੱਚ ਹੋਇਆ ਕਿ ਜਦੋਂ ਟੈਂਡਰ ਪੈਣ ਲੱਗੇ ਉਹ ਜਿਹੜਾ ਕੈਪ ਰੇਟ ਹੁੰਦਾ ਉਹਦਾ ਰੌਲਾ ਪੈ ਗਿਆ ਕਿਉਂਕਿ ਇਹਨਾਂ ਨੇ ਐਤਕੀ ਬਹੁਤ ਘਟਾ ਕੇ ਦਿੱਤਾ ਟਨ ਦਾ। ਤਾਂ ਉਸ ਤੋਂ ਬਾਅਦ ਫਿਰ ਜਦੋਂ ਬਹੁਤ ਸਾਰੇ ਕਲਸਟਰਾਂ ਦੇ ਵਿੱਚ ਇਹ ਟੈਂਡਰ ਨੇਪਰੇ ਹੀ ਨਾ ਚੜੇ ਤੇ ਇਹਨਾਂ ਨੇ ਕੁਝ ਹੋਰ ਠੇਕੇਦਾਰਾਂ ਨੂੰ ਟੈਂਡਰ ਦੇ ਦਿੱਤੇ ਔਰ ਖਾਸ ਤੌਰ ਤੇ ਜਿਹੜੇ ਕੁਝ ਸ਼ੈਲਰ ਮਾਲਕ ਸੀ ਉਹਨਾਂ ਦੀ ਹੈਲਪ ਲੈਣੀ ਸ਼ੁਰੂ ਕਰ ਦਿੱਤੀ। ਤਾਂ ਹੁਣ ਕਈ ਥਾਈਂ ਉਹ ਯੱਬ ਪਿਆ ਖਲੋਤਾ ਕਿਉਂਕਿ ਟਰਾਂਸਪੋਰਟਰ ਤੇ ਠੇਕੇਦਾਰ ਆਪਸ ਦੇ ਵਿੱਚ ਲੜੀ ਜਾਂਦੇ ਆ। ਅੱਜ ਤਰਨਤਾਰਨ ਬਹੁਤ ਵੱਡੀ ਝੜਪ ਹੋਈ ਹੈ ਟੈਂਡਰਾਂ ਤੋਂ। ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੱਲ ਡਿੜਬਾ ਬਹੁਤ ਵੱਡੀ ਝੜਪ ਹੋਈ ਸੀਗੀ। ਸੋ ਉਹ ਕੰਮ ਹੈ ਜਿਹੜਾ ਉਹ ਉਲਝਿਆ ਪਿਆ, ਟਰਾਂਸਪੋਰਟ ਬੰਨਿਓ ਵੀ ਉਲਝਿਆ ਪਿਆ, ਦੂਸਰੇ ਪਾਸੇ ਖਰੀਦ ਏਜੰਸੀਆਂ ਵਾਲਾ ਵੀ ਉਲਝਿਆ ਪਿਆ। ਤੀਜੀ ਚੀਜ਼ ਜਿਹੜੀ ਵੇਖਣ ਵਾਲੀ ਆ ਕਿ ਕਿਸਾਨ ਜਿਹੜੇ ਆ ਉਹ ਉਮੀਦਾਂ ਹੀ ਸ਼ਾਇਦ ਜ਼ਿਆਦੀਆਂ ਲਾਈ ਬੈਠੇ ਸੀ, ਦਿਨ ਵੀ ਹੁਣ ਉਹਨਾਂ ਨੂੰ ਉੱਥੇ ਮੰਡੀਆਂ ਦੇ ਵਿੱਚ ਮੰਡੀਆਂ ਤੇ ਗੁਜ਼ਾਰਾ ਕਰਨਾ ਔਖਾ। ਸੋ ਇਸ ਕਰਕੇ ਕੋਈ ਸੜਕ ਰੋਕ ਰਿਹਾ, ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਜਿਹੜੇ ਉੱਥੇ ਅਧਿਕਾਰੀ ਆਉਂਦੇ ਉਹਨਾਂ ਨੂੰ ਬੰਦੀ ਬਣਾ ਕੇ ਉੱਥੇ ਖੜ ਜਾਂਦਾ। ਸੋ ਕਾਫੀ ਹਾਲਾਤ ਜਿਹੜੇ ਆ ਉਹ ਲਗਾਤਾਰ ਪੈਰੋ ਪੈਰੀ ਵਿਗੜਦੇ ਪਏ ਆ ਇੱਥੇ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਇਹ ਚੁਣੌਤੀ ਆ ਕਿ ਪਿਛਲੀ ਦਫਾ ਜਿੱਦਾਂ ਇਹਨਾਂ ਨੇ ਕਾਹਲੀ ਨਾਲ ਚੁਸਤੀ ਨਾਲ ਕਣਕ ਚੁੱਕੀ ਸੀਗੀ ਉਸ ਤਰ੍ਹਾਂ ਦੀ ਕਾਹਲੀ ਦਿਖਾਉਣ। ਸੋ ਇਹ ਹੁਣ ਜਾਦੂ ਮੰਤਰ ਕੋਈ ਇਹਨਾਂ ਨੂੰ ਮਾਰਨਾ ਪਊਗਾ, ਨਹੀਂ ਤੇ ਫਿਰ ਕਿਸਾਨ ਤੁਹਾਨੂੰ ਪਤਾ ਹੀ ਹੈ ਜਦੋਂ ਸੜਕਾਂ ਤੇ ਬੈਠਦਾ ਕਿਸਾਨ ਤੇ ਫਿਰ ਕੰਮ ਔਖਾ ਹੋ ਜਾਂਦਾ ਸਰਕਾਰਾਂ ਲਈ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, 3.5 ਕਿਲੋ ਅਫੀਮ ਦੇ ਕੇਸ ਦੇ ਵਿੱਚ ਕਾਂਗਰਸੀ ਆਗੂ ਗ੍ਰਿਫਤਾਰ। ਦੇਖੋ, ਇਹ ਕਾਂਗਰਸੀ ਆਗੂ ਬੜਾ ਮਸ਼ਹੂਰ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਬਿੱਟੂ ਮੈਨੀ ਹੈ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਵੈਸੇ ਇਹਨਾਂ ਦਾ ਕੇਸ ਹੈ ਜਿਹੜਾ ਉਹ ਪਿਛਲੇ ਮਹੀਨੇ ਦਾ 20 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੇ, ਔਰ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਇੱਕ ਤਸਕਰ ਨੂੰ ਫੜਿਆ ਔਰ ਜਿਹੜਾ ਇਹਦਾ ਸਾਥੀ ਹੈ ਇੱਕ ਉਹ ਭੱਜ ਗਿਆ, ਅਸੀਂ ਇਹਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ। ਇਹ ਉਦੋਂ ਹੀ ਨਾ ਕਲੀਅਰ ਹੋ ਗਿਆ ਸੀਗਾ ਕਿ ਬਿੱਟੂ ਮੈਨੀ ਇਹ ਦੂਸਰਾ ਸ਼ਖਸ ਆ। ਤਾਂ ਬਿੱਟੂ ਮੈਨੀ ਦਾ ਜਦੋਂ ਨਾਂ ਆਇਆ ਪਹਿਲਾਂ ਇਹਨੇ ਨਾਂਹ ਨੁੱਕਰ ਕੀਤੀ ਸੀ, ਕਹਿੰਦਾ ਜੀ ਸਾਜ਼ਿਸ਼ਨ ਮੈਨੂੰ ਫਸਾਇਆ ਜਾ ਰਿਹਾ, ਇਹ ਕੀਤਾ ਜਾ ਰਿਹਾ, ਉਹ ਕੀਤਾ ਜਾ ਰਿਹਾ, ਪਰ ਫਿਰ ਗੱਲ ਬਣੀ ਨਹੀਂ। ਦੱਸਦੇ ਆ ਕਿ ਪੁਲਿਸ ਨੇ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ। ਦੂਸਰਾ ਜਿਹੜਾ ਸੀਗਾ ਇਹਦਾ ਸਾਥੀ ਉਹਦਾ ਨਾਂ ਸੀ ਟਿੰਟੂ, ਗੁਰਵਿੰਦਰ ਸਿੰਘ ਟਿੰਟੂ। ਇਹ ਦੋਵੇਂ ਜਾਣੇ ਦੱਸਦੇ ਆ ਕਿ ਮੱਧ ਪ੍ਰਦੇਸ਼ ਤੋਂ ਇਹ ਸਾਰੀ ਫੀਮ ਦੀ ਜਿਹੜੀ ਕੰਸਾਈਨਮੈਂਟ ਸੀਗੀ ਲੈ ਕੇ ਆਏ ਆ। ਹੁਣ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ, ਇਸ ਗੱਲ ਦੀ ਪੁਸ਼ਟੀ ਹੋ ਗਈ ਆ। ਪਰ ਇਹਦੇ ਵਿੱਚ ਇਹ ਆ ਕਿ ਜਿਹੜਾ ਬਿੱਟੂ ਮੈਨੀ ਆ ਉਹ ਇੱਕ ਉੱਥੋਂ ਦੇ ਗੁਰੂ ਸਾਹਿਬ ਦੇ ਵਿਧਾਇਕ ਦਾ ਬਹੁਤ ਨਜ਼ਦੀਕੀ ਆ। ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਉਹ ਵਿਧਾਇਕ ਵੀ ਬਹੁਤ ਨੇੜੇ ਆ। ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਕਾਂਗਰਸ ਦਾ ਗੋਡਾ ਚੰਗੀ ਤਰ੍ਹਾਂ ਬੰਨ ਦੇਵੇ ਕੇਸ, ਕਿਉਂਕਿ ਜਿਹੜਾ ਬਿੱਟੂ ਮੈਨੀ ਆ ਪਿਛਲੇ ਜਿਹੜੀ ਹੈਗੀ ਸੀਗੀ ਨਾ ਮਾਰਚ 2017 ਉਦੋਂ ਵੀ ਇੱਕ ਕੇਸ ਦੇ ਵਿੱਚ ਉਲਝ ਗਿਆ ਸੀਗਾ। ਉਦੋਂ ਮਾਈਨਿੰਗ ਵਾਲੇ ਕੇਸ ਦੇ ਵਿੱਚ ਉਲਝ ਗਿਆ। ਇਹ ਫਿਰ ਉਲਟਾ ਕਹਿੰਦਾ ਸੀਗਾ ਕਿ ਮੈਂ ਤੇ ਮਾਈਨਿੰਗ ਰੁਕਵਾਉਣ ਗਿਆ ਸੀਗਾ ਤੇ ਇਸ ਕਰਕੇ ਮੇਰੇ ਤੇ ਉਲਟਾ ਕੇਸ ਦਰਜ ਕਰ ਦਿੱਤਾ। ਫਿਰ ਇਹਨਾਂ ਦੀ ਨਵੀਂ ਸਰਕਾਰ ਆਈ ਸੀਗੀ, ਗੁਹਾਰ ਗੂਰ ਲਾ ਕੇ ਨਿਕਲ ਆਇਆ, ਪਰ ਐਤਕੀ ਕੰਮ ਮੁਸ਼ਕਿਲ ਹੋ ਗਿਆ, ਡਾਢਾ ਮੁਸ਼ਕਿਲ ਹੋ ਗਿਆ। ਦੂਜੇ ਪਾਸੇ ਜੇ ਆਪਾਂ ਦੇਖੀਏ ਤੇ ਪਿਛਲੇ ਦਿਨ ਹੀ ਆਪਾਂ ਚੋਲਾ ਸਾਹਿਬ ਦੇ ਇੱਕ ਸਰਪੰਚ ਦੀ ਗੱਲ ਕੀਤੀ ਸੀਗੀ, ਉਹ ਵੀ ਇੰਨੀ ਕੋਈ ਰਿਕਵਰੀ ਸੀਗੀ, ਪਰ ਉਹਦੇ 'ਚ ਦੂਸਰਾ ਪੱਖ ਨਿਕਲ ਆਇਆ। ਸਾਡੇ ਇੱਥੇ ਔਨ ਏਅਰ ਆ ਕੇ ਵੀ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਇਹ ਕਲੇਮ ਕੀਤਾ ਸੀਗਾ ਕਿ ਉੱਥੇ ਤਾਂ ਧੱਕੇਸ਼ਾਹੀ ਹੋਈ ਆ ਕਿਉਂਕਿ ਮਾਮਲਾ ਸਿਆਸਤ ਤੋਂ ਪ੍ਰੇਰਿਤ ਸੀਗਾ। ਪਰ ਇਸ ਮਾਮਲੇ ਦੇ ਵਿੱਚ ਹੁਣ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਇਹ ਬੰਦਾ ਨਹੀਂ ਕਹਿ ਸਕਦਾ ਕਿ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਕਿਉਂਕਿ ਸਰਕਾਰ ਇਹਨਾਂ ਦੀ। ਹੁਣ ਇਹਦੇ ਨਹੀਂ ਨਾ ਕਹਿ ਸਕਦਾ ਆਪਣੇ ਮੂੰਹ ਕਿ ਮੇਰੇ ਨਾਲ ਧੱਕੇਸ਼ਾਹੀ ਹੁੰਦੀ ਕਿਉਂਕਿ ਇਹ ਤਾਂ ਆਪ ਧੱਕੜਸ਼ਾਹ ਇਹਦੀ ਪੂਰੀ ਚੱਲਦੀ ਆ, ਪੂਰੀ ਉੱਥੇ ਫਿਰੋਜ਼ਪੁਰ ਜ਼ਿਲ੍ਹੇ 'ਚ ਮਸ਼ਹੂਰ ਆਗੂ। ਸੋ ਦੂਸਰੀ ਪਾਰਟੀ ਦਾ ਕੋਈ ਬੰਦਾ ਇਸ ਤਰ੍ਹਾਂ ਆ ਕੇ ਕਹਿੰਦਾ
ਉਹ ਤੇ ਮੰਨਣ 'ਚ ਗੱਲ ਆਉਂਦੀ ਹੈ ਕਿ ਠੀਕ ਹੈ ਦੂਜੀ ਪਾਰਟੀ ਜਦੋਂ ਪਾਵਰ 'ਚ ਆਉਂਦੀ ਆ ਦੂਸਰੇ ਨੂੰ ਲਤਾੜਦੀ, ਉਹਦੇ ਪੈਰ ਮਿੱਧਦੀ ਆ, ਪਰ ਇਸ ਤਰ੍ਹਾਂ ਕੋਈ ਜਿਹੜਾ ਇੱਕ ਹੁਕਮਰਾਨ ਧਿਰ ਨਾਲ ਤਾਲੁਕ ਰੱਖਦਾ ਉਹਨੂੰ ਏਡੇ ਵੱਡੇ ਨਜਾਇਜ਼ ਕੇਸ ਦੇ ਵਿੱਚ ਪੁਲਿਸ ਫਸਾਉਣ ਦਾ ਮੇਰੇ ਖਿਆਲ ਦੇ ਨਾਲ ਰਿਸਕ ਨਹੀਂ ਲੈ ਸਕਦੀ। ਸੋ ਇੱਕ ਚੀਜ਼ ਇਹਦੇ 'ਚ ਪੋਜ਼ਿਟਿਵ ਇਹ ਵੇਖਣ ਨੂੰ ਮਿਲਦੀ ਆ ਕਿ ਕਾਂਗਰਸ ਰਾਜ ਦੇ ਵਿੱਚ ਕਾਂਗਰਸੀ ਤੇ ਕਾਰਵਾਈ ਹੋ ਜਾਣੀ, ਇਹ ਠੀਕ ਆਪਾਂ ਕਹਿ ਸਕਦੇ ਹਾਂ ਕਿ ਸਕਾਰਾਤਮਕ ਚੀਜ਼ ਹੈ ਕਿ ਜੇ ਕੋਈ ਗਲਤ ਕਰਦਾ ਤਾਂ ਫਿਰ ਉਹਨੂੰ ਉਹਦਾ ਫਲ ਭੁਗਤਣਾ ਪੈਂਦਾ। ਪਰ ਓਵਰਆਲ ਸਾਡੀ ਸੁਸਾਇਟੀ ਵਾਸਤੇ ਤੇ ਬਹੁਤ ਗਲਤ ਚੀਜ਼ ਹੈ ਨਾ, ਜੇ ਇਸ ਤਰ੍ਹਾਂ ਨੁਮਾਇੰਦਿਆਂ ਤੇ ਚਾਹੇ ਉਹ ਕੋਈ ਵੀ ਹੈ, ABC ਕਿਸੇ ਵੀ ਪਾਰਟੀ ਦਾ ਹੈ, ਜੇ ਉਹ ਇਸ ਤਰ੍ਹਾਂ ਇਹੋ ਜਿਹੇ ਮਾਮਲਿਆਂ 'ਚ ਉਲਝਦੇ ਆ ਤੇ ਫਿਰ ਤੇ ਬਹੁਤ ਗੱਲ ਗਲਤ ਹੈ। ਔਰ ਇਹਨਾਂ ਨੇ ਤੇ ਸਹੁੰ ਚੁੱਕੀ ਸੀਗੀ, ਸ਼ਾਇਦ ਮੇਰੇ ਗੱਲ ਦੇ ਨਾਲ ਇਹ ਕਹਿੰਦੇ ਹੋਣ ਕਿ ਥੱਲੇ ਹੋਣ ਨਾ ਦਿਆਂਗੇ ਲਾ ਕੇ ਜੋ ਰੱਦੀ ਦਾ ਰਹੂਗਾ ਪੰਜਾਬ ਹਵਾ ਵਿੱਚ ਉੱਡਦਾ, ਸਰਕਾਰ ਬਦਲ ਕੇ ਕੀ ਹੋਇਆ, ਅਸੀਂ ਕਰਾਂਗੇ ਜੀ ਸਮਾਨ ਨੂਰੀ ਝੂਟਿਆਂ ਦਾ ਘਰ ਘਰ ਪੁੱਜਦਾ। ਸੋ ਇਹ ਲੱਗਦਾ ਕਿ ਉਹ ਪਿਛਲਿਆਂ ਦਾ ਜਿਹੜਾ ਕੰਮ ਖੜ ਗਿਆ ਸੀਗਾ, ਇਹ ਕਹਿੰਦੇ ਆ ਕਿ ਅਸੀਂ ਉਹਨੂੰ ਫਿਰ ਅੱਗੇ ਤੋਰਾਂਗੇ, ਇਹੀ ਹੋ ਸਕਦਾ। ਪਰ ਇਹ ਇੱਕ ਪਾਰਟੀ ਦਾ ਨਹੀਂ, ਹਰੇਕ ਪਾਰਟੀ ਦਾ ਹੀ ਰੌਲਾ ਆ ਕਿ ਉਹਨਾਂ ਦਾ ਕੋਈ ਨਾ ਕੋਈ ਆਗੂ ਆ। ਪਿਛਲੇ ਦਿਨ ਲੋਕ ਇਨਸਾਫ ਪਾਰਟੀ ਦਾ ਇੱਕ ਆਗੂ ਫਸ ਗਿਆ ਸੀਗਾ, ਉਹ ਤੋਂ ਪਿੱਛੇ ਜੇ ਚਲੇ ਜਾਈਏ ਫਿਰ ਕਾਂਗਰਸ ਦਾ ਇੱਕ ਨੰਬਰ ਆ ਜਾਂਦਾ, ਕਾਲੀਆਂ ਦੇ ਤਾਂ ਕਈ ਫਸੇ ਫਿਰਦੇ। ਜਿਹੜਾ ਕੰਮ ਚੱਲਦਾ ਜੋ ਵੀ ਪਾਵਰ 'ਚ ਹੁੰਦਾ ਜਾਂ ਜਿਹਦਾ ਵੀ ਮਾੜਾ ਮੋਟਾ ਹੱਥ ਪੈਂਦਾ, ਉਹਦੇ ਬੰਦੇ ਇਸ ਤਰ੍ਹਾਂ ਦਾ ਜੇ ਕੰਮ ਕਰਦੇ ਤਾਂ ਇਹ ਸੁਸਾਇਟੀ ਲਈ ਬਹੁਤ ਖਤਰਨਾਕ ਆ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਟੋਲ ਪਲਾਜ਼ੇ ਵਾਲੇ ਕਹਿੰਦੇ ਬਾਜ ਨਾ ਆਏ ਤਾਂ ਫਿਰ ਬੈਂਸ ਬ੍ਰਦਰਜ਼ ਨੇ ਜਾ ਕੇ ਬੋਲਿਆ ਹੱਲਾ। ਦੇਖੋ ਇਹ ਉਹੀ ਲਾਡੋਵਾਲ ਟੋਲ ਪਲਾਜ਼ੇ ਦਾ ਮਾਮਲਾ ਹੈ ਜਿਹਦੇ 'ਚ ਸਥਾਈ ਅਦਾਲਤ ਨੇ ਰੋਕ ਲਾ ਦਿੱਤੀ ਸੀਗੀ ਕਿ ਤੁਸੀਂ ਲੋਕਾਂ ਕੋਲੋਂ ਵਸੂਲੀ ਨਹੀਂ ਕਰ ਸਕੋਗੇ। ਪਰ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਕੱਲ ਵੀ ਵਸੂਲੀ ਨਹੀਂ ਰੋਕੀ ਤੇ ਅੱਜ ਵੀ ਵਸੂਲੀ ਨਹੀਂ ਰੋਕੀ। ਇਹ ਬੈਂਸ ਬ੍ਰਦਰਜ਼ ਕੱਲ ਵੀ ਗਏ, ਇਹਨਾਂ ਨੇ ਧੱਕੇ ਨਾਲ ਉੱਥੇ ਗੱਡੀਆਂ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ, ਲੰਘਾਈਆਂ ਇਹਨਾਂ ਨੇ ਅੱਧਾ ਕੁ ਘੰਟਾ। ਅੱਜ ਕਿਉਂਕਿ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕ ਹੱਥੋਂ ਹੱਥੀ ਇਸ ਚੀਜ਼ ਨੂੰ ਲੈ ਕੇ ਉੱਥੇ ਪੁੱਜੇ ਕਿ ਦੇਖੋ ਤੁਹਾਨੂੰ ਅਲਾਓ ਹੀ ਨਹੀਂ ਕੀਤਾ, ਤੁਹਾਨੂੰ ਵਸੂਲੀ ਲਈ ਕੋਰਟ ਨੇ ਹੁਣ ਆਥੋਰਾਈਜ਼ ਹੀ ਨਹੀਂ ਰਹਿਣ ਦਿੱਤਾ, ਤੁਸੀਂ ਵਸੂਲੀ ਨਹੀਂ ਕਰ ਸਕਦੇ। ਤੇ ਦੱਸਦੇ ਆ ਕਿ ਉੱਥੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਇੱਕਾ ਦੁੱਕਾ ਬੰਦਿਆਂ ਦੇ ਨਾਲ ਝੜਪ ਵੀ ਕੀਤੀ ਆ। ਤਾਂ ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹ ਅੱਜ ਫੇਰ ਪਹੁੰਚ ਗਏ ਉੱਥੇ, ਇਹਨਾਂ ਨੇ ਅੱਜ ਫੇਰ ਲੋਕਾਂ ਨੂੰ ਲੰਘਾਉਣਾ ਸ਼ੁਰੂ ਕਰ ਦਿੱਤਾ, ਨਾਲੇ ਬੈਂਡਾਂ ਫੜੇ ਕਿ ਦੇਖੋ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਵਸੂਲੀ ਕਰਦੇ ਪਏ। ਪਰ ਇਹ ਕਮਾਲ ਦੀ ਗੱਲ ਆ ਰਾਜ ਕਰਮਵੀਰ ਸਿੰਘ ਜੀ ਕਿ ਜਿਹੜਾ ਇਹ ਫੈਸਲਾ ਹੋਇਆ ਇਹ ਕੱਲ ਹੀ ਨਹੀਂ, ਇਹ ਦੱਸਦੇ 15 ਮਾਰਚ ਨੂੰ ਹੋ ਗਿਆ ਸੀਗਾ। ਤਾਂ ਉਸ ਸਮੇਂ ਜੱਜ ਨੇ ਹਾਈਵੇ ਅਥਾਰਟੀ ਨੂੰ ਲਿਖ ਕੇ ਭੇਜਿਆ ਸੀਗਾ ਔਰ ਇਹ ਵਾਰਨਿੰਗ ਦਿੱਤੀ ਸੀਗੀ ਕਿ ਜੇ ਤੁਸੀਂ ਨਾ ਸੁਧਰੇ, ਨਾ ਤੁਸੀਂ ਆਪਣਾ ਸੜਕੀ ਇਨਫਰਾਸਟਰਕਚਰ ਠੀਕ ਕੀਤਾ, ਸੜਕ ਤੁਸੀਂ ਠੀਕ ਨਾ ਕੀਤੀ, ਜਿਹੜੀਆਂ ਕਮੀਆਂ ਪੇਸ਼ੀਆਂ ਦੂਰ ਨਾ ਕੀਤੀਆਂ, ਤਾਂ ਜਿਹੜੇ ਲੋਕ ਹਾਦਸੇ 'ਚ ਮਰੇ ਆ ਤੁਹਾਡੀ ਵਜ੍ਹਾ ਕਰਕੇ ਮਰਿਆ ਤਾਂ ਤੁਹਾਨੂੰ ਅਸੀਂ ਕਲੇਮ ਵੀ ਪਾਵਾਂਗੇ। ਯਾਨੀ 15 ਮਾਰਚ ਨੂੰ ਹੀ ਫੈਸਲਾ ਹੋ ਗਿਆ ਸੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੱਲ ਜਦੋਂ ਇਹਨਾਂ ਦਾ GM ਉੱਥੇ ਜਾ ਕੇ ਖੁਦ ਖੜ ਕੇ ਅਦਾਲਤ ਦੇ ਵਿੱਚ ਕਹਿੰਦਾ ਜੀ ਕਿ ਸਾਡਾ ਰੋਜ਼ਾਨਾ ਦਾ ਨੁਕਸਾਨ ਬਹੁਤ ਹੋਊਗਾ, ਤੇ ਫਿਰ ਉੱਥੇ ਜਿਹੜੇ ਜੱਜ ਸੀਗੇ ਉਹਨਾਂ ਨੇ ਆਖਿਆ ਕਿ ਅਸੀਂ ਹੁਣ ਬੰਦੇ ਥੋੜ੍ਹੀ ਮਰਵਾਉਣੇ ਆ, ਤੁਹਾਡਾ ਨੁਕਸਾਨ ਵੇਖ ਕੇ ਬੰਦੇ ਥੋੜ੍ਹੀ ਮਰਵਾਉਣੇ ਆ, ਤੁਹਾਡਾ ਜਿਹੜਾ ਉੱਥੇ ਅੱਧ ਵਿਚਾਲੇ ਕੰਮ ਲਟਕਿਆ ਹੋਇਆ ਕਈ ਸਾਲਾਂ ਤੋਂ ਉਹ ਲੋਕਾਂ ਦੀਆਂ ਜਾਨਾਂ ਲੈ ਰਿਹਾ, ਜਾਂ ਤੇ ਤੁਸੀਂ ਸੜਕ ਠੀਕ ਕਰੋ ਤੇ ਜਾਂ ਆਪਣਾ ਟੋਲ ਬੰਦ ਕਰੋ। ਤੇ ਦੇਖੋ GM ਉੱਥੇ ਆ ਤੇ ਜਿਹੜੇ ਟੋਲ ਪਲਾਜ਼ਾ ਵਾਲੇ ਆ ਉਹ ਕਹਿੰਦੇ ਜੀ ਸਾਡੇ ਤੱਕ ਹੁਣ ਤੱਕ ਕੋਈ ਹੁਕਮ ਹੀ ਨਹੀਂ ਪਹੁੰਚਿਆ। GM ਉੱਥੇ ਅਦਾਲਤ ਦੇ ਵਿੱਚ ਆ, ਉੱਥੋਂ ਝਿੜਕਾਂ ਖਾ ਕੇ ਆਇਆ, ਫਟਕਾਰਾਂ ਖਾ ਕੇ ਆਇਆ, ਪਰ ਉਹਨੇ ਆਰਡਰ ਹੈ ਜਿਹੜਾ ਉਹ ਅੱਗੇ ਟੋਲ ਪਲਾਜ਼ਾ ਤੱਕ ਪਹੁੰਚਦਾ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਸਮਝ ਤੋਂ ਪਰੇ ਦੀ ਗੱਲ ਹੈ। ਔਰ ਇਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਪ੍ਰਸ਼ਾਸਨ ਉੱਥੇ ਕਿਉਂ ਨਹੀਂ ਜਾ ਕੇ ਕਦਮ ਚੁੱਕਦਾ ਪਿਆ ਕਿ ਅਦਾਲਤ ਨੇ ਜਦੋਂ ਤੁਹਾਨੂੰ ਰੋਕਿਆ ਫਿਰ ਤੁਸੀਂ ਨਾ ਸਿਰਫ ਵਸੂਲੀ ਕਰ ਰਹੇ ਹੋ ਬਲਕਿ ਤੁਸੀਂ ਤੇ ਉੱਥੇ ਗੁੰਡਾਗਰਦੀ ਵੀ ਕਰਦੇ ਪਏ। ਸੋ ਇਸ ਕਰਕੇ ਬੈਂਸ ਬ੍ਰਦਰਜ਼ ਤੇ ਪਹੁੰਚਿਆ। ਦੇਖੋ ਰਾਜਨੀਤੀ ਤੇ ਕਰਨੀ ਹੈ ਕਿਉਂਕਿ ਇਹ ਰਾਜਨੀਤੀ ਕਰਨ ਲਈ ਹੀ ਰਾਜਨੀਤੀ 'ਚ ਆਏ ਆ। ਪਰ ਇੱਕ ਚੀਜ਼ ਜਿਹੜੀ ਬੈਂਸ ਬ੍ਰਦਰਜ਼ ਦੀ ਚੰਗੀ ਆ ਉਹ ਇਹ ਆ ਕਿ ਆਪਣੇ ਏਰੀਏ ਦੇ ਵਿੱਚ ਐ ਲੋਕਾਂ ਨਾਲ ਜਾ ਕੇ ਖੜ ਜਾਂਦੇ ਆ, ਜਿਹੜਾ ਕਿ ਆਮ ਲੀਡਰਸ਼ਿਪ ਕਰਦਾ ਨਹੀਂ। ਜ਼ਰੂਰਤ ਇਸੇ ਗੱਲ ਦੀ ਹੈ ਕਿ ਆਮ ਬੰਦਿਆਂ ਨਾਲ ਖਲੋਤਾ ਜਾਵੇ। ਪਰ ਸਭ ਤੋਂ ਵੱਡੀ ਗੱਲ ਤੇ ਹੈ ਕਿ ਇੱਥੇ ਅਦਾਲਤਾਂ ਨੂੰ ਵੀ ਇਹ ਟਿੱਚ ਜਾਣਦੇ ਲੋਕ, ਤੇ ਜਿਹੜਾ ਸਧਾਰਨ ਬੰਦਾ ਫਿਰ ਉਹਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਣਗੇ, ਇਹ ਕਿਸ ਤਰ੍ਹਾਂ ਦਾ ਉੱਥੇ ਆਪਣਾ ਕਾਰੋਬਾਰ ਚਲਾਉਂਦੇ ਹੋਣਗੇ, ਤੁਸੀਂ ਅੰਦਾਜ਼ਾ ਲਾ ਲਓ। ਜੀ ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਈ ਔਰਤ ਨੇ ਇਸਲਾਮ ਕਬੂਲਿਆ। ਦੇਖੋ ਅੱਜ ਇੱਧਰ
ਸਾਡੇ ਪੰਜਾਬ ਦੇ ਵਿੱਚ ਇਹ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਪਈ ਆ। ਅਸਲ 'ਚ ਹੋਇਆ ਕੀ ਆ ਕਿ ਇਹ ਬੀਬੀ ਜਿਹੜੀ ਗਈ ਜਥੇ ਦੇ ਨਾਲ, ਅਚਾਨਕ ਇਹਨੇ ਘਰੇ ਟੈਲੀਫੋਨ ਕਰ ਦਿੱਤਾ ਕਿ ਮੈਂ ਦੇਖੋ ਨਿਕਾਹ ਕਰ ਲਿਆ ਔਰ ਧਰਮ ਮੈਂ ਬਦਲ ਲਿਆ ਵਾ। ਔਰ ਇਹਨੇ ਜਾ ਕੇ ਲਾਹੌਰ ਦੇ ਵਿੱਚ ਜਾਮਾ ਮਸਜਿਦ ਅੰਦਰ ਆਪਣਾ ਧਰਮ ਤਬਦੀਲ ਕੀਤਾ, ਉੱਥੇ ਇਹਨੇ ਜਾ ਕੇ ਨਿਕਾਹ ਪੜਵਾਇਆ। ਔਰ ਜਿਹੜਾ ਕੋਈ ਮੁਹੰਮਦ ਆਜ਼ਮ ਦੱਸਿਆ ਜਾ ਰਿਹਾ ਉਹਦੇ ਨਾਲ ਇਹਦੀ ਫੇਸਬੁੱਕ ਤੇ ਪਹਿਲਾਂ ਕੋਈ ਮਿੱਤਰਤਾ ਹੋਈ ਵੀ ਸੀਗੀ, ਜਾਣ ਪਛਾਣ ਹੋਈ ਵੀ ਸੀ, ਪਹਿਲਾਂ ਕੋਈ ਇਹਨਾਂ ਨੇ ਅਟੀ ਸੱਟੀ ਲਾ ਰੱਖੀ ਸੀ। ਸੋ ਬਹਾਨਾ ਬਣਾ ਕੇ ਇਹ ਇਸ ਜਥੇ ਨਾਲ ਜਾਂਦੀ ਹੈ ਔਰ ਉਸ ਤੋਂ ਬਾਅਦ ਜਥੇ ਨਾਲੋਂ ਨਿਖੜ ਜਾਂਦੀ ਹੈ, ਜਾ ਕੇ ਫਿਰ ਇਸਲਾਮ ਧਰਮ ਕਬੂਲ ਕਰਕੇ ਉਸ ਤੋਂ ਬਾਅਦ ਨਾ ਸਿਰਫ ਘਰੇ ਟੈਲੀਫੋਨ ਕਰਦੀ ਆ ਬਲਕਿ ਜਾ ਕੇ ਅੰਬੈਸੀ ਦੇ ਵਿੱਚ ਇੱਕ ਅਰਜ਼ੀ ਫਾਈਲ ਕਰ ਦਿੰਦੀ ਆ ਕਿ ਮੇਰਾ ਵੀਜ਼ਾ 21 ਅਪ੍ਰੈਲ ਤੱਕ ਆ, ਕਿਉਂਕਿ ਮੈਂ ਹੁਣ ਇੱਥੇ ਵਿਆਹ ਕਰਵਾ ਲਿਆ, ਧਰਮ ਤਬਦੀਲ ਕਰਵਾ ਲਿਆ, ਸੋ ਮੇਰਾ ਵੀਜ਼ਾ ਜਿਹੜਾ ਉਹ 3 ਮਹੀਨੇ ਲਈ ਐਕਸਟੈਂਡ ਕਰ ਦਿੱਤਾ ਜਾਵੇ। ਤਾਂ ਉਸ ਪਹਿਰਾਵੇ ਦੇ ਵਿੱਚ, ਮੁਸਲਿਮ ਪਹਿਰਾਵੇ ਦੇ ਵਿੱਚ ਉਹਦੀ ਤਸਵੀਰ ਵੀ ਆ ਗਈ ਹੈ, ਜੋ ਅਰਜ਼ੀ ਉਹਨੇ ਦਿੱਤੀ ਆ ਉਹ ਵੀ ਆ ਚੁੱਕੀ ਆ। ਪਰ ਦੂਜੇ ਪਾਸੇ ਜਿਹੜਾ ਇੱਥੋਂ ਦਾ ਉਹਦਾ ਪਰਿਵਾਰਕ ਬੈਕਗਰਾਉਂਡ ਹੈ, ਜੇ ਉਹ ਦੇਖੀਏ ਤੇ ਫਿਰ ਕੰਮ ਥੋੜਾ ਜਿਹਾ ਸੰਜੀਦਾ ਲੱਗਦਾ, ਬਹੁਤ ਗੰਭੀਰ ਵੀ ਲੱਗਦਾ, ਕਿਉਂਕਿ ਇਹ ਬੀਬੀ ਵਿਧਵਾ ਸੀਗੀ, ਇਹਦੇ 3 ਬੱਚੇ ਆ ਔਰ ਇਹਦੇ ਪਤੀ ਦੀ ਮੌਤ 2005 ਚ ਹੋ ਗਈ ਸੀ। ਸਹੁਰਾ ਇਹਦਾ ਇੱਕ ਗੁਰਦੁਆਰੇ ਦਾ ਗ੍ਰੰਥੀ ਹੈ, ਪਰਿਵਾਰ ਸਾਰਾ ਉੱਥੇ ਹੀ ਰਹਿੰਦਾ। ਇਹ ਦੱਸਦੇ ਆ ਕਿ ਮੌਤ ਤੋਂ ਬਾਅਦ ਜਿਹੜਾ ਇਹਦਾ ਪਤੀ ਗੁਜ਼ਰਿਆ, ਉਸ ਤੋਂ ਬਾਅਦ ਆਪਣੇ ਪੇਕੇ ਚਲੇ ਗਏ ਸੀ, ਪਰ ਸੱਸ ਸਹੁਰੇ ਨੇ ਲੈ ਆਂਦਾ ਕਿ ਬੱਚੇ ਰੁੱਲ ਜਾਣਗੇ। ਸੋ ਹੁਣ ਕਾਫੀ ਦੇਰ ਬਾਅਦ ਜਦੋਂ ਬੱਚੇ ਪਲ ਗਏ ਆ ਤਾਂ ਫਿਰ ਇਹਨੇ ਆਹ ਕਦਮ ਚੁੱਕ ਲਿਆ। ਉਦਾਂ ਤੇ ਦੇਖੋ ਹਰ ਇੱਕ ਨੂੰ ਆਪਣੀ ਜ਼ਿੰਦਗੀ ਜੀਣ ਦੀ ਆਜ਼ਾਦੀ ਆ, ਕੋਈ ਆਪਣੇ ਢੰਗ ਨਾਲ ਜੀਵੇ ਰੋਕ ਨਹੀਂ ਸਕਦਾ, ਪਰ ਦੇਖੋ ਉੱਥੇ ਜਾ ਕੇ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਰਾਏ ਦੇਸ਼ ਦੇ ਵਿੱਚ ਔਰ ਉਸ ਦੇਸ਼ ਦੇ ਵਿੱਚ ਜਿੱਥੇ ਜਾ ਕੇ ਕੁਛ ਵੀ ਹੋ ਸਕਦਾ। ਔਰ ਇਸ ਤਰ੍ਹਾਂ ਦੇ ਕੇਸ ਸਾਡੇ ਸਾਹਮਣੇ ਅੱਗੇ ਵੀ ਆਏ ਆ ਕਿ ਜਦੋਂ ਹਨੀ ਟ੍ਰੈਪ ਵਗੈਰਾ ਜਾਂ ਏਜੰਸੀਆਂ ਜਿਹੜੀਆਂ ਆਪਣੀ ਛੇੜ ਲੈਂਦੀਆਂ ਤਾਂ ਉਹ ਇਹ ਮਸਲਾ ਥੋੜਾ ਜਿਹਾ ਗੁੰਝਲਦਾਰ ਹੋ ਜਾਂਦਾ, ਗੰਭੀਰ ਹੋ ਜਾਂਦਾ। ਹੁਣ ਇਸ ਇਸ਼ਕ ਨੇ, ਇਸ ਮੁਹੱਬਤ ਨੇ ਖੇਡ ਦਿੱਤੀ ਹੈ, ਪਰ ਇਹਦਾ ਅੰਜਾਮ ਕੀ ਹੋਊਗਾ ਉਹ ਕਿਸੇ ਨੂੰ ਨਹੀਂ ਪਤਾ। ਸ਼ਾਇਦ ਇਸ ਬੀਬੀ ਨੂੰ ਵੀ ਨਹੀਂ ਪਤਾ ਹੋਣਾ। ਹੋ ਸਕਦਾ ਕਿ ਇਹਨਾਂ ਦੀ ਉੱਥੇ ਜ਼ਿੰਦਗੀ ਖੁਸ਼ਹਾਲ ਟੱਪ ਜਾਵੇ, ਪਰ ਹੋ ਸਕਦਾ ਕਿ ਇਹ ਬੇਹਾਲ ਹੋ ਜਾਏ, ਕਿਉਂਕਿ ਅੱਗੇ ਇਸ ਤਰ੍ਹਾਂ ਦੀਆਂ 2-3 ਬੀਬੀਆਂ ਥੋੜੇ ਮਹੀਨਿਆਂ ਦੇ ਅੰਦਰ ਉੱਥੋਂ ਵਾਪਸ ਲੈਂਦੀਆਂ ਸੀਗੀਆਂ। ਖਾਸ ਤੌਰ ਤੇ ਇੱਕ ਕੁੜੀ ਨੂੰ ਵਾਪਸ ਲਿਆਂਦਾ ਗਿਆ ਸੀ, ਇੱਕ ਮੈਰਿਡ ਬੀਬੀ ਨੂੰ ਵਾਪਸ ਲਿਆਂਦਾ ਗਿਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸ਼ਾਇਦ ਇਸ ਬੀਬੀ ਨੇ ਨਹੀਂ ਵਿਚਾਰੀਆਂ। ਹੁਣ ਦੇਖੋ ਇੱਥੇ ਇਲਜ਼ਾਮ ਤਰਾਸ਼ੀ ਦਾ ਦੌਰ ਵੀ ਜਾਰੀ ਆ, ਕਿਉਂਕਿ ਜਿਹੜਾ ਬੀਬੀ ਦਾ ਸਹੁਰਾ ਉਹ ਕਹਿੰਦਾ ਜੀ ਕਿ ਮੈਂ ਤੇ ਹੈਂਡਓਵਰ ਕਰਕੇ ਆਇਆ ਸੀ ਕਮੇਟੀ ਨੂੰ, ਕਮੇਟੀ ਦੀ ਜ਼ਿੰਮੇਵਾਰੀ ਸੀਗੀ, ਕਮੇਟੀ ਵਾਲਿਆਂ ਦੀ ਵਜ੍ਹਾ ਕਰਕੇ ਇਹ ਸਭ ਕੁਛ ਵਾਪਰਿਆ। ਕਮੇਟੀ ਵਾਲੇ ਕਹਿੰਦੇ ਆ ਕਿ ਸਾਨੂੰ ਹੁਣ ਕਿਸੇ ਦੀ ਨੀਅਤ ਦਾ ਥੋੜ੍ਹੀ ਪਤਾ ਕਿ ਉਹ ਉੱਥੇ ਜਾ ਕੇ ਕੀ ਕਰੂਗਾ। ਸੋ ਦੋਨਾਂ ਦੇ ਤਰਕ ਆਪੋ ਆਪਣੀ ਥਾਂ ਤੇ ਆ, ਪਰ ਜੋ ਬੀਬੀ ਨੇ ਕਦਮ ਉੱਥੇ ਚੁੱਕਿਆ ਜਾ ਕੇ ਉਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋਣ ਰਹੀ ਆ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।